7920 ਫੂਟੀ ਕੌੜੀਆਂ ਇਹਦੇ ਵਿੱਚ ਹੁੰਦੀਆਂ ਸੀ। ਅੱਛਾ ਜੀ। ਸਾਡੇ ਚੈਨਲ ਪੰਜਾਬੀ ਰੰਗ ਨੂੰ ਵੇਖਣ ਵਾਲੇ ਸਾਡੇ तमाम ਦੇਸੀ ਭਰਾ, ਪੰਜਾਬੀ ਭਰਾ ਜਿੱਥੋਂ ਜਿੱਥੋਂ ਸਾਨੂੰ ਵੇਖ ਰਹੇ ਆ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰਿਆ ਸਲਾਮ ਜੀ। ਆਪਣੇ ਇਸ ਚੈਨਲ ਤੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਰ ਮੁੱਦੇ ਦੀ, ਪੰਜਾਬ ਦੇ ਹਰ ਮੁੱਦੇ ਤੇ ਗੱਲ ਕਰਦੇ ਹਾਂ, ਪੰਜਾਬੀ ਜ਼ੁਬਾਨ ਤੇ ਗੱਲ ਕਰਦੇ ਹਾਂ, ਆਪਦੇ ਵਿਰਸੇ ਤੇ ਗੱਲ ਕਰ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਜਿਹੜੀ ਆ, ਸਾਡੀ ਸਕਾਫਤ ਜਿਹੜੀ ਆ, ਸਾਡਾ ਵਿਰਸਾ ਜਿਹੜਾ ਵਾ ਉਹ ਇੱਧਰ ਲਹਿੰਦੇ ਪੰਜਾਬ 'ਚ ਕਿੱਦਾਂ ਹੌਲੀ ਹੌਲੀ ਮਿਟਣ ਦਿਆ ਵਾ, ਖ਼ਤਮ ਹੋ ਰਿਹਾ ਵਾ। ਅਸੀਂ 12-13 ਵੀਡੀਓ ਬਣਾ ਚੁੱਕੇ ਹਾਂ। ਉਹਨਾਂ ਵੀਡੀਓਜ਼ 'ਚ ਅਸੀਂ ਇਹੀ ਗੱਲਾਂ ਡਿਸਕਸ ਕਰਦੇ ਹਾਂ। ਅਸੀਂ ਡਿਫਰੈਂਟ ਪਹਿਲੂ ਤੇ ਗੱਲਾਂ ਕੀਤੀਆਂ ਨੇ, ਅਲੱਗ-ਅਲੱਗ ਮੁੱਦਿਆਂ ਨੂੰ ਡਿਸਕਸ ਕੀਤਾ ਵੀਡੀਓਜ਼ 'ਚ। ਜਿਹੜਾ ਅੱਜ ਦਾ ਟਾਪਕ ਆ ਉਹ ਵੀ ਇੱਕ ਬਹੁਤ ਹੀ ਸੰਗੀਨ ਟੌਪਿਕ ਆ, ਲੇਕਿਨ ਉਹ 'ਤੇ ਬਹੁਤ ਘੱਟ ਲੋਕ ਗੱਲ ਕਰਦੇ ਆ। ਜ਼ਿਆਦਾ ਲੋਕ ਉਸ ਮੁੱਦੇ ਨੂੰ ਨਹੀਂ ਛੇੜਦੇ, ਉਸ ਵੱਲ ਤਵੱਜਾ ਨਹੀਂ ਕਰਦੇ। ਅਸੀਂ ਅੱਜ ਗੱਲ ਕਰਨੀ ਆ ਪੈਸੇ ਦੀ, ਕਿ ਪੈਸਾ ਕੀ ਆ ਪੰਜਾਬ 'ਚ। ਜਿਹੜਾ ਸਿੱਕਾ ਚੱਲਦਾ ਵਾ, ਪੈਸਾ ਚੱਲਦਾ ਵਾ, ਉਹਦੀ ਕੀ ਵੈਲਿਊ ਆ, ਉਹਦੀ ਅਸਲ ਕੀ ਆ। ਸਾਡੇ ਲੋਕਾਂ ਨੂੰ ਪੈਸੇ ਪਿੱਛੇ ਜਿਵੇਂ ਲਾ ਛੱਡਿਆ ਵਾ, ਉਹਦੀ ਹਕੀਕਤ ਕੀ ਆ। ਭਾਈ ਅਬਦੁਰਰਹਿਮਾਨ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨਗੇ, ਅਸੀਂ ਫਿਰ ਉਹਨਾਂ ਗੱਲਾਂ ਬਾਤਾਂ ਦੇ ਡਿਸਕਸ਼ਨ ਨੂੰ ਵਧਾਵਾਂਗੇ ਤੇ ਤੁਹਾਡੇ ਸਾਹਮਣੇ ਆਪ ਦੀਆਂ ਗੱਲਾਂ ਰੱਖਾਂਗੇ ਜੀ। ਭਾਈ ਸਭ ਤੋਂ ਪਹਿਲੀ ਤਾਂ ਗੱਲ ਹਰੂਨ ਭਾਈ, ਕਿ ਜਿਹੜੀ ਵੀ ਕੋਈ ਬੁਨਿਆਦੀ ਕਰੰਸੀ ਹੁੰਦੀ ਆ ਨਾ ਕਿਸੇ ਵੀ ਮੁਲਕ ਦੀ, ਹਾਂਜੀ, ਉਹਦੀ ਸ਼ੇਪ ਗੋਲ ਰੱਖੀ ਜਾਂਦੀ ਹੈ। ਸਹੀ ਹੈ, ਠੀਕ ਹੈ। ਉਹਦੇ ਪਿੱਛੇ ਕਹਾਣੀ ਇਹ ਆ ਬਈ ਗੋਲ ਜਿੱਦਾਂ ਦੁਨੀਆ ਗੋਲ ਹੈ ਨਾ, ਇੱਦਾਂ ਕਰੰਸੀ ਗੋਲ, ਕਿ ਇਹ ਪੂਰੀ ਦੁਨੀਆ ਦੇ ਵਿੱਚ ਜਿਵੇਂ ਐ ਜ਼ਮੀਨ ਘੁੰਮਦੀ ਹੈ ਨਾ, ਕਰੰਸੀ ਘੁੰਮਦੀ ਰਵੇ ਇਦਾਂ ਹੀ। ਸਹੀ, ਠੀਕ ਆ। ਇਹ ਇੱਕ ਥਾਂ ਤੇ ਜੰਮ ਨਾ ਜਾਵੇ, ਇਹ ਤਜੋਰੀਆਂ ਦੀ ਸ਼ਾਨ ਬਣ ਕੇ ਨਾ ਰਹਿ ਜਾਵੇ, ਸਾਲਾਂ ਸਾਲ ਉੱਥੇ ਨਾ ਪਈ ਰਵੇ, ਇਹ ਘੁੰਮਦੀ ਰਵੇ। ਦੇਖੋ ਨਾ ਜੀ, 1 ਰੁਪਈਆ ਨਾ ਅਗਰ, ਹਾਂਜੀ, ਤੇ ਉਹਦਾ ਤੁਸੀਂ ਦੁੱਧ ਖਰੀਦ ਲਿਆ ਤੇ ਦੁੱਧ ਵਾਲੇ ਨੇ ਅੱਗੋਂ ਘੀ ਖਰੀਦ ਲਿਆ, ਤੇ ਘੀ ਵਾਲੇ ਨੇ ਅੱਗੋਂ ਚੀਨੀ ਖਰੀਦ ਲਈ, ਤੇ ਚੀਨੀ ਵਾਲੇ ਨੇ ਕੋਈ ਫਰੂਟ ਖਰੀਦ ਲਿਆ, ਤੇ ਫਰੂਟ ਵਾਲੇ ਨੇ ਜਨਾਬ ਕੋਈ ਹੋਰ ਕਰਿਆਨੇ ਦੀ ਆਈਟਮ, ਕੋਈ ਚਾਹ ਦੀ ਪੱਤੀ ਖਰੀਦ ਲਈ। ਠੀਕ ਹੈ। ਚਾਹ ਦੀ ਪੱਤੀ ਵਾਲਾ ਜਿਹੜਾ ਵਾ ਉਹਨੇ ਉਸੇ ਜਨਾਬ ਰੁਪਏ ਦੀ ਕੋਈ ਚਾਹ ਦਾ ਕੱਪ ਪੀ ਲਿਆ। ਯਾਨੀ ਕਿ ਇਹ ਅਗਰ ਘੁੰਮਦੀ 16 ਬੰਦਿਆਂ ਕੋਲ ਗਈ ਹੈ ਨਾ ਕਰੰਸੀ, ਤੇ ਇਹ 16 ਰੁਪਏ ਬਣ ਜਾਣਗੇ। ਹਰ ਬੰਦੇ ਨੇ 1-1 ਰੁਪਏ ਦਾ ਕੰਮ ਕੀਤਾ ਉਹਦੇ ਤੇ। ਤੇ ਜੇ ਉਹ ਬੰਦ ਕਰਕੇ ਤਜੋਰੀ 'ਚ ਪਿਆ ਰਵੇ ਤੇ ਫਿਰ ਉਹ 1 ਰੁਪਈਆ। ਇਸੇ ਲਈ ਸਭ ਤੋਂ ਪਹਿਲੀ ਤੇ ਬੁਨਿਆਦੀ ਗੱਲ ਤਾਂ ਇਹ ਆ ਕਿ ਕਰੰਸੀ ਨੂੰ ਗੋਲ ਰੱਖਣ ਦਾ ਇਹ ਪਿੱਛੇ ਲਾਜਿਕ ਸੀਗਾ ਜੀ। ਤੇ ਇਹਦੇ ਗੋਲ ਹੋਣ ਦੀ ਸਮਝ ਮੇਰਾ ਖਿਆਲ ਆ ਸਾਰੇ ਦੋਸਤਾਂ ਨੂੰ ਆ ਗਈ ਹੋਏਗੀ ਕਿ ਇਹ ਬੰਦ ਕਰਕੇ ਰੱਖਣ ਵਾਲੀ ਸ਼ੈ ਨਹੀਂ, ਵੀ ਇਹ ਨਾ ਹੋਵੇ ਤੁਸੀਂ ਇਹਨੂੰ ਦਬਾਈ ਰੱਖੋ ਤੇ ਅਮੀਰ ਹੋਰ ਅਮੀਰ ਹੁੰਦਾ ਜਾਵੇ ਤੇ ਗਰੀਬ ਹੋਰ ਗਰੀਬ ਹੁੰਦਾ ਜਾਵੇ, ਜਿਹੜਾ ਸਾਡੇ ਮੁਲਕ 'ਚ ਹੋ ਰਿਹਾ ਜੀ। ਦੂਸਰੀ ਗੱਲ ਕਰਾਂਗਾ ਮੈਂ, ਇਹ ਸਿੱਕਾ ਹੈ ਮੇਰੇ ਕੋਲ, ਇਹ ਦੇਖੋ ਜੀ, ਇਹ ਪਾਕਿਸਤਾਨ ਦੀ ਕਰੰਸੀ ਆ, ਤੇ ਪੰਜਾਬ ਪਾਕਿਸਤਾਨ ਦਾ ਬਹੁਤ ਵੱਡਾ ਇੱਕ ਹਿੱਸਾ ਵਾ। ਹਾਂਜੀ, ਠੀਕ ਆ। ਉਹਦੇ ਵਿੱਚ ਕਿਸਾਨ ਫਸਲਾਂ ਉਗਾਉਂਦੇ ਨੇ, ਮਾਲ ਡੰਗਰ ਰੱਖਿਆ, ਤੇ ਮੁਖਤਲਿਫ ਤਰੀਕਿਆਂ ਨਾਲ ਉਹਨਾਂ ਦੇ, ਬਲਕਿ ਪਾਕਿਸਤਾਨ ਦੇ ਬਿਜ਼ਨਸ ਦਾ ਜ਼ਿਆਦਾ ਹਿੱਸਾ ਜਿਹੜਾ ਉਹ ਪੰਜਾਬ ਹੀ ਕਰਦਾ ਪਿਆ। ਬਿਲਕੁਲ। ਅਸੀਂ ਗੱਲ ਕਰਾਂਗੇ ਕਿ ਇਹ 1 ਰੁਪਇਆ ਵਾ, ਇਹਦੀ ਅੱਜ ਕੋਈ ਵੁਕਤ ਨਹੀਂ ਹੈ। ਹਾਂਜੀ, ਤੁਸੀਂ ਦੁਕਾਨ ਤੇ ਲੈ ਕੇ ਇਹਨੂੰ ਚੱਲ ਜਾਓ ਤੇ ਤੁਹਾਨੂੰ ਇਹਦੀ ਕੋਈ ਸ਼ੈ ਨਹੀਂ ਦਿੰਦਾ। ਇੱਕ ਟਾਫੀ ਤਾਂ ਸ਼ਾਇਦ ਤੁਹਾਨੂੰ ਆ ਜਾਵੇ, ਬਿਲਕੁਲ ਬਿਲਕੁਲ, ਬਾਕੀ ਉਸ ਤੋਂ ਇਲਾਵਾ ਇਸ 1 ਰੁਪਏ ਨਾਲ ਤੁਸੀਂ ਕੁਝ ਨਹੀਂ ਖਰੀਦ ਸਕਦੇ। ਅੱਜ ਅਸੀਂ ਗੱਲ ਕਰਾਂਗੇ ਇਹਦੀ ਕਹਾਣੀ ਦੀ, ਇਹਦੀ ਬਾਦਸ਼ਾਹੀ ਦੀ ਜੀ, ਕਿ ਜਦੋਂ ਇਹ ਬਾਦਸ਼ਾਹ ਹੁੰਦਾ ਸੀ ਤੇ ਇਹਦੀ ਰਾਇਆ ਦੇ ਵਿੱਚ ਕੀ ਹੁੰਦਾ ਸੀ ਜੀ। ਉਹਨਾਂ ਅਸੀਂ ਸਿੱਕਿਆਂ ਦੇ, ਉਹਨਾਂ ਰੁਪਈਆ ਟਕਿਆਂ ਦੀ ਗੱਲ ਕਰਾਂਗੇ ਜਿਹੜੇ ਇਹਦੇ ਥੱਲੇ ਹੁੰਦੇ ਸੀ ਤੇ ਜਿਨ੍ਹਾਂ ਦਾ ਇਹ ਸਰਦਾਰ ਹੁੰਦਾ ਸੀ ਜੀ। ਉਸ ਤੋਂ ਇਲਾਵਾ ਜਿਹੜੀਆਂ ਪੰਜਾਬੀ ਮਸਾਲਾਂ ਬਣੀਆਂ ਹੋਈਆਂ ਨੇ, ਇਸ ਰੁਪਈਏ ਦੇ ਥੱਲੇ ਜਿਹੜੀ ਰਾਇਆ ਸੀਗੀ ਇਹਦੀ, ਉਹਦੇ ਬਾਰੇ ਅਸੀਂ ਇਨਸ਼ਾਅੱਲਾ ਉਹਨਾਂ ਤੇ ਗੱਲ ਕਰਾਂਗੇ। ਤੇ ਸਭ ਤੋਂ ਪਹਿਲੇ ਜਿੱਥੋਂ ਇਹ ਸ਼ੁਰੂ ਹੁੰਦਾ, ਜਿੱਥੋਂ ਇਹਦੀ ਸਰਦਾਰੀ ਸ਼ੁਰੂ ਹੁੰਦੀ ਸੀ, ਉਹ ਸੀ ਫੂਟੀ ਕੌੜੀ। ਹਾਂ, ਤੁਸੀਂ ਸੁਣੀ ਹੋਏਗੀ ਮਿਸਾਲ ਕਿ ਯਾਰ ਮੇਰੀ ਜੇਬ ਵਿੱਚ ਤਾਂ ਫੂਟੀ ਕੌੜੀ ਵੀ ਨਹੀਂ ਹੈ ਤੇ ਤੂੰ ਮੇਰੇ ਕੋਲ ਪੈਸੇ ਮੰਗਣ ਆ ਗਿਆ। ਫੂਟੀ ਕੌੜੀ ਤੋਂ ਸ਼ੁਰੂ ਹੁੰਦਾ ਸੀ ਕੰਮ, ਤੇ ਜਦੋਂ 3 ਫੂਟੀ ਕੌੜੀਆਂ ਹੋ ਜਾਂਦੀਆਂ ਸੀ ਨਾ, ਤੇ ਫਿਰ ਉਹਦੀ 1 ਕੌੜੀ ਬਣਦੀ ਸੀ। 1 ਕੌੜੀ, ਠੀਕ ਆ, ਜਿਹਦੇ ਵਿੱਚ ਕੌੜੀ ਦੇ ਬਾਰੇ ਮਿਸਾਲ ਹੁੰਦੀ ਵੀ ਕੌੜੀ ਦਾ ਮੁਹਤਾਜ ਹੋ ਗਿਆ ਫਲਾਣਾ। ਠੀਕ ਆ, ਜਦੋਂ ਕੋਈ ਬੰਦਾ ਦੀਵਾਲੀਆ ਹੋ ਜਾਂਦਾ ਸੀ ਤੇ ਉਹਨੂੰ ਕਹਿੰਦੇ ਸੀ ਕੌੜੀ ਦਾ ਮੁਹਤਾਜ ਹੋ ਗਿਆ। ਉਸ ਤੋਂ ਅੱਗੇ ਕਹਾਣੀ ਚੱਲਦੀ ਆ ਕੌੜੀ ਦੀ। 10 ਕੌੜੀਆਂ ਹੁੰਦੀਆਂ ਸੀ, ਹਾਂਜੀ, ਤੇ ਉਹਨਾਂ ਦੀ ਬਣਦੀ ਸੀ 1 ਦਮੜੀ। 1 ਦਮੜੀ, ਹਾਂ।
ਇਹ ਦਮੜੀ ਦੇ ਬਾਰੇ ਮਿਸਾਲ ਮਸ਼ਹੂਰ ਹੈ ਬਈ ਚਮੜੀ ਜਾਏ ਪਰ ਦਮੜੀ ਨਾ ਜਾਏ। ਅੱਛਾ। ਇਹ ਉਸ ਕੰਜੂਸ ਤੇ ਸ਼ੂਮ ਬੰਦੇ ਨੂੰ ਆਖਿਆ ਜਾਂਦਾ ਵਾ ਜਿਹੜਾ ਆਪਦੇ ਬਦਨ ਦੀ ਜਿਹੜੀ ਮੁਸ਼ੱਕਤ ਆ, ਮਿਹਨਤ ਆ, ਉਹਦਾ ਬਦਨ ਨੂੰ ਉਹ ਰਿੜਕ ਲੈਣਾ ਉਹਨੇ, ਲੇਕਿਨ ਉਹ ਰੁਪਈਆ ਧੇਲਾ ਨਹੀਂ ਖਰਚਣਾ। ਯਾਨੀ ਕਿ ਉਹ ਕੋਈ ਕੰਮ ਇਦਾਂ ਦਾ ਹੋਵੇ ਜਿਹੜਾ ਮਜ਼ਦੂਰ ਤੋਂ ਕਰਾਣੇ ਵਾਲਾ ਸੀਗਾ ਤੇ ਉਹ ਆਪ ਹੀ ਲੱਗਾ ਰਵੇ ਉਹਦੇ ਤੇ ਉਹ ਦਮੜੀ ਬਚਾ ਲਵੇ ਤੇ ਚਮੜੀ ਨਾ। ਠੀਕ ਆ। ਜਦੋਂ ਜਨਾਬ ਦਮੜੀ ਆ ਤੋਂ ਅੱਗੇ ਆਪਾਂ ਜਾਂਦੇ ਆ ਤੇ 2 ਦਮੜੀ ਹੋਣ ਤੇ 1 ਪਾਈ ਬਣਦੀ। ਅੱਛਾ। ਹਾਂਜੀ, 2 ਦਮੜੀਆਂ 1 ਪਾਈ। 1 ਪਾਈ। ਠੀਕ ਆ। ਇਹਦੇ ਬਾਰੇ ਪਾਈ ਦੇ ਬਾਰੇ ਮਿਸਾਲ ਮਸ਼ਹੂਰ ਹੈਗੀ ਆ ਵੀ ਮੈਂ ਤਾਂ ਪਾਈ ਦਾ ਮੁਹਤਾਜ ਹੋ ਗਿਆ। ਯਾਨੀ ਉਹ ਹਾਂਜੀ, ਉਹ ਐਵੇਂ ਕਹਿੰਦਾ ਬੰਦਾ ਵੀ ਜਿਹੜਾ ਮੈਂ ਨਾ ਪਾਈ ਦਾ ਮੁਹਤਾਜ ਹੋ ਗਿਆ, ਵੀ ਮੇਰਾ ਕਾਰੋਬਾਰ ਡੁੱਬ ਗਿਆ ਵਾ ਜਾਂ ਮੈਨੂੰ ਭਾਰੀ ਨੁਕਸਾਨ ਹੋਇਆ। ਹਾਂਜੀ। ਠੀਕ ਆ। ਉਸ ਤੋਂ ਬਾਅਦ 1.5 ਪਾਈ ਅਗਰ ਹੋਵੇ, 1.5 ਪਾਈ ਦਾ ਬਣਦਾ ਸੀ 1 ਧੇਲਾ। ਹਾਂ। ਉਹਦੇ ਬਾਰੇ ਮਿਸਾਲ ਜਿਹੜੀ ਮਸ਼ਹੂਰ ਆ, ਪੈਸਾ ਨਾ ਧੇਲਾ ਤੇ ਕਰਦੀ ਮੇਲਾ ਮੇਲਾ। ਠੀਕ ਹੈ। ਇਹ ਮਿਸਾਲ ਮਸ਼ਹੂਰ ਆ ਵੀ ਅਗਰ ਕੋਈ ਬੰਦਾ ਮੇਲਾ ਵੇਖਣ ਦਾ ਚਾਅ ਰੱਖੇ ਤੇ ਉਹਦੀ ਜੇਬ 'ਚ ਪੈਸੇ ਨਾ ਹੋਣ ਤੇ ਉਹਨੂੰ ਕਹਿੰਦੇ ਹੁੰਦੇ ਸੀ ਨਾਲ ਵਾਲੇ ਬੇਲੀ ਵੀ ਪੈਸਾ ਨਾ ਧੇਲਾ ਕਰਦੀ ਮੇਲਾ ਮੇਲਾ। ਠੀਕ ਹੈ। ਉਸ ਤੋਂ ਅੱਗੇ ਪੈਸੇ ਦੀ ਜਿਹੜੀ ਕਹਾਣੀ ਆ ਉਹ ਐਵੇਂ ਆ ਕਿ ਯਾਨੀ ਕਿ ਪਹਿਲੇ ਆਪਾਂ ਗੱਲ ਕੀਤੀ ਪਾਈ ਦੀ, ਧੇਲਾ ਬਣ ਗਿਆ। ਧੇਲੇ ਤੋਂ ਬਾਅਦ ਜਨਾਬ ਕੋਈ ਸੂਰਤ ਹਾਲ ਇਦਾਂ ਦੀ ਕਿ 2 ਧੇਲੇ ਹੋਣ ਤੇ 1 ਪੈਸਾ ਬਣਦਾ। ਅੱਛਾ। ਜਿੱਦਾਂ ਸਾਰਿਆਂ ਨੂੰ ਪਤਾ ਵੀ 1 ਰੁਪਈਏ ਦੇ ਵਿੱਚ 100 ਪੈਸਾ ਹੁੰਦਾ, ਇਹ 2 ਧੇਲਿਆਂ ਦੇ ਬਰਾਬਰ ਜਿਹੜਾ ਨਾ ਜੀ 1 ਪੈਸਾ ਬਣਦਾ। ਠੀਕ ਆ। ਉਸ ਤੋਂ ਅੱਗੇ ਪੈਸੇ ਦਾ ਤਾਂ ਖੈਰ ਕਈ ਮਿਸਾਲਾਂ ਤੁਸੀਂ ਸੁਣੀਆਂ ਹੋਣੀਆਂ, ਇਹਦੀ ਮੇਰਾ ਖਿਆਲ ਆ ਮਿਸਾਲ ਦੇਣ ਦੀ ਲੋੜ ਨਹੀਂ। ਉਸ ਤੋਂ ਬਾਅਦ ਜਦੋਂ 2 ਪੈਸੇ ਤੁਹਾਡੇ ਕੋਲ ਹੋ ਜਾਂਦੇ ਨੇ ਤੇ 2 ਪੈਸਿਆਂ ਦਾ ਬਣਦਾ ਜੀ 1 ਟਕਾ। 1 ਟਕਾ। ਠੀਕ ਹੈ ਨਾ ਜੀ। ਇਹਦੇ ਬਾਰੇ ਅਮੂਮਨ ਅਸੀਂ ਵੱਡਿਆਂ ਤੋਂ ਸੁਣੀ ਹੋਈ ਗੱਲ, ਮਾਂ ਪਿਓ ਤੋਂ, ਕੋਈ ਪੈਸਾ ਟਕਾ ਹੈ ਨਹੀਂ, ਕੋਈ ਪੈਸਾ ਟਕਾ ਹੋਏਗਾ ਤਾਂ ਮੈਂ ਕਿਸੇ ਪਾਸੇ ਜਾਵਾਂਗਾ, ਜਾਂ ਆਮ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਯਾਰ ਉਹ ਟਕੇ ਦਾ ਬੰਦਾ ਨਹੀਂ ਹੈ। ਠੀਕ ਹੈ। ਉਸ ਤੋਂ ਬਾਅਦ ਆ ਗਈ ਟਕੇ ਦੀ ਕਹਾਣੀ। ਟਕਾ ਫਿਰ ਜਨਾਬ 2 ਟਕੇ ਹੋਣ ਤੇ 1 ਆਨਾ ਬਣਦਾ। ਅੱਛਾ। 2 ਟਕਿਆਂ ਦਾ 2 ਟਕੇ 1 ਆਨਾ ਤੇ 1 ਆਨਾ। ਠੀਕ ਆ। ਇਹ ਤੁਸੀਂ ਸੁਣਿਆ ਹੋਣਾ ਆਪਦੀ ਲਾਈਫ ਦੇ ਵਿੱਚ। ਥੋੜੇ ਜਿਹੇ ਜਿਹੜੇ ਤੁਹਾਡੀ ਏਜ ਤੋਂ ਕੋਈ 8-10 ਸਾਲ ਵੱਡੇ ਮੁੰਡੇ ਨੇ, ਜਵਾਕ ਨੇ, ਉਹਨਾਂ ਨੇ ਤੁਹਾਨੂੰ ਦੱਸਿਆ ਹੋਣਾ ਵੀ 4 ਆਨੇ ਚੱਲਦੇ ਸੀ ਤੇ 8 ਆਨੇ ਚੱਲਦੇ ਸੀਗੇ। ਠੀਕ ਹੈ। ਉਹ 4 ਆਨੇ ਹੁੰਦੇ ਸੀ ਰੁਪਈਏ ਦਾ ਚੌਥਾ ਹਿੱਸਾ ਤੇ 8 ਆਨੇ ਹੁੰਦੇ ਸੀ ਰੁਪਈਏ ਦਾ ਅੱਧ। ਅੱਛਾ। ਤੇ 16 ਆਨੇ ਜਦੋਂ ਇਕੱਠੇ ਹੁੰਦੇ ਸੀਗੇ ਉਦੋਂ 1 ਰੁਪਈਆ ਬਣਦਾ ਸੀ। ਸਹੀ ਆ। ਠੀਕ ਹੈ। 16 ਆਨੇ ਇਹਦੀ ਮਿਸਾਲ ਉੱਦਾਂ ਚੀਜ਼ਾਂ ਦੇ ਵਿੱਚ ਵੀ ਦਿੱਤੀ ਜਾਂਦੀ ਹੈ। ਮਿਸਾਲ ਦੇ ਤੌਰ ਤੁਸੀਂ ਮਕਾਨ, ਅਗਰ ਕਿਤੇ ਕੋਈ ਕਿਸੇ ਬੰਦੇ ਨੇ ਤੁਹਾਨੂੰ ਦੱਸਿਆ ਵੀ ਯਾਰ ਉਹ ਮਕਾਨ ਵਿਕਦਾ ਤੇ ਤੁਸੀਂ ਉਹਨੂੰ ਪੁੱਛਦੇ ਵੀ ਕੰਡੀਸ਼ਨ ਉਹਦੀ ਕੀ ਆ ਤੇ ਉਹ ਕਹੇ ਵੀ 12 ਆਨੇ ਆ ਤੇ ਇਹਦਾ ਮਤਲਬ ਇਹ ਆ ਕਿ 3 ਹਿੱਸੇ ਉਹ ਸਹੀ ਆ ਤੇ 1 ਹਿੱਸਾ ਖਰਾਬ ਆ ਚ ਵੀ ਉਹਨੂੰ ਟੀਪ ਟਾਪ ਹੋਣ ਵਾਲੀ ਹੈ। ਠੀਕ ਆ। ਜਾਂ ਗੱਡੀ ਵੇਚਣੀ ਆ ਤੇ ਉਹ ਗੱਡੀ ਦੀ ਕੰਡੀਸ਼ਨ ਪੁੱਛਦੇ ਵੀ ਗੱਡੀ ਕਿੱਦਾਂ, ਉਹ ਫਿਰ ਤੁਹਾਨੂੰ ਦੱਸਦਾ। ਅਮੂਮਨ ਇਹ ਗੱਲ ਨਾ ਗੱਡੀ ਤੇ ਟਾਇਰਾਂ ਤੇ ਆ ਕੇ ਮੁੱਕਦੀ ਹੈ ਵੀ ਟਾਇਰ ਕਿੱਦਾਂ, ਉਹ ਕਹਿੰਦੇ ਜੀ 8 ਆਨੇ ਹੈਗੇ ਟਾਇਰ, ਯਾਨੀ ਕਿ ਦਰਮਿਆਨੀ ਕੰਡੀਸ਼ਨ ਦੇ ਆ। 12 ਆਨੇ ਕਹਿਣ ਤੇ ਅੱਛੇ ਹਾਲਤ ਦੇ ਆ, 16 ਆਨੇ ਕਹਿਣ ਤੇ ਇਹਦਾ ਮਤਲਬ ਉਹਨੇ 2-4 ਦਿਨ ਹੀ ਹੋਏ ਆ ਜਿਹੜੇ ਨਵੇਂ ਪਵਾਏ ਆ, ਜਿਵੇਂ ਅੱਜ ਆਪਾਂ ਕਹਿੰਦੇ 10/10। ਬਿਲਕੁਲ ਇਸੇ ਤਰ੍ਹਾਂ। ਤੇ 16 ਆਨਿਆਂ ਤੋਂ ਬਾਅਦ ਇਹਨਾਂ ਸਾਰੀਆਂ ਕਰੰਸੀਆਂ ਦੇ ਉੱਤੇ ਫਿਰ ਸਰਦਾਰ ਬੈਂਦਾ ਸੀ 1 ਰੁਪਈਆ। ਅੱਛਾ ਜੀ। ਠੀਕ ਹੈ। ਇਸ 1 ਰੁਪਈਏ ਦੀ ਕਦਰ ਤੇ ਵੈਲਿਊ ਤੁਸੀਂ ਵੇਖੋ ਵੀ ਇਹਦੇ ਥੱਲੇ ਕਿੰਨੀ ਰਾਇਆ ਵਸਦੀ ਸੀ। ਤੁਸੀਂ ਇਹ ਦੇਖ ਲਓ ਕਿ 7920 ਫੂਟੀ ਕੌੜੀਆਂ ਇਹਦੇ ਵਿੱਚ ਹੁੰਦੀਆਂ ਸੀ। ਅੱਛਾ ਜੀ। ਤੇ ਜਿਹੜੇ ਧੇਲੇ ਆ ਤੇ ਆਨੇ ਆ ਤੇ ਟਕੇ ਆ ਉਹਨਾਂ ਦਾ, ਯਾਨੀ ਕਿ ਕਿੰਨੀ ਵੱਡੀ ਰਾਇਆ ਸੀ ਇਹਦੇ ਥੱਲੇ। ਤੇ ਅੱਜ ਇਹ ਦਰਬਦਰ ਹੋ ਰਿਹਾ ਵਾ ਜੀ। ਕਰੰਸੀ ਦੀ ਜਿਹੜੀ ਵੈਲਿਊ ਡਿੱਗ ਪਈ, ਕਦਰ ਗੁੱਲ ਹੋ ਗਈ। ਤੁਸੀਂ ਅੱਜ ਵੀ ਕਹਿੰਦੇ ਆ ਬਈ ਤੁਸੀਂ ਇੰਗਲਿਸਤਾਨ ਚਲ ਜਾਓ, ਇੰਗਲੈਂਡ, ਬਰਤਾਨੀਆ ਚਲੇ ਜਾਓ ਤੇ ਉੱਥੇ ਕਹਿੰਦੇ ਆ ਵੀ ਜਿਹੜਾ ਬੰਦਾ ਬੇਕਰੀ ਤੇ ਜਾਂ ਰੈਸਟੋਰੈਂਟ ਤੇ 50 ਵਾਲਾ ਨੋਟ ਲੈ ਕੇ ਆ ਜਾਵੇ ਨਾ, ਉਹਦੇ ਬਾਰੇ ਉਹ ਇਹ ਖਿਆਲ ਕਰਦੇ ਵੀ ਬੜਾ ਅਮੀਰ ਬੰਦਾ ਹੋਣਾ। ਤੇ ਉੱਥੇ ਹਜੇ ਵੀ ਉਹਨਾਂ ਦੇ ਛੋਟੇ ਛੋਟੇ ਜਿਹੜੇ ਸਿੱਕੇ ਨੇ ਉਹ ਚੱਲਣ ਡਏ ਨੇ ਤੇ 1.5 ਰੁਪਈਏ ਦੀ ਇਹ ਵੈਲਿਊ ਆ ਬਈ ਇਹ ਫਕੀਰ ਵੀ ਨਹੀਂ ਲੈਂਦਾ ਹੁਣ। ਉਹਨੂੰ ਤੁਸੀਂ ਦਿਓ ਰੁਪਈਆ ਤੇ ਉਹ ਕਹਿੰਦਾ ਯਾਰ ਮੈਨੂੰ ਤਾਂ 10 ਵਾਲਾ ਨੋਟ ਦੇ। 10 ਵਾਲਾ ਨੋਟ ਵੀ ਘੱਟ ਵੱਧ ਹੀ ਲੈਂਦੇ, ਉਹ ਕਹਿੰਦਾ ਲਾਲ ਨੋਟ ਵਿਖਾ। ਬਿਲਕੁਲ ਇਸੇ ਤਰ੍ਹਾਂ ਜੀ ਇੰਨੀ ਇਹਦੀ ਕਦਰ ਘਟ ਗਈ ਏ
ਤੇ ਇਹ ਵੀ ਇੱਕ ਅਲਮੀਆ ਵਾ ਸਾਡੇ ਵਾਸਤੇ, ਮਾਈਸ਼ਤ ਦੀ ਬਿਹਤਰੀ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੀ। ਭਾਜੀ ਆਪਾਂ ਤੁਸੀਂ ਬਹੁਤ ਨਾ ਸੋਹਣੀਆਂ ਗੱਲਾਂ ਕੀਤੀਆਂ ਕਿ ਤੁਸੀਂ ਰੁਪਈਏ ਦੀ ਜਿਹੜੀ ਬਾਦਸ਼ਾਹੀ ਸੀ ਨਾ ਉਹ ਬਿਆਨ ਕੀਤੀ। ਬਿਲਕੁਲ ਕਿ 1 ਰੁਪਈਏ 'ਚ ਕਿੰਨੀਆਂ ਮਤਲਬ ਕਰੰਸੀ ਸੀ, ਕਿੰਨੇ ਸਿੱਕੇ ਹੁੰਦੇ ਸੀ ਜਾਂ ਇਹਦੇ ਥੱਲੇ ਕਿੰਨੀ ਰਾਇਆ ਵਸਦੀ ਸੀ, ਤੁਸੀਂ ਉਸ ਤਰੀਕੇ ਨਾਲ ਗੱਲ ਕੀਤੀ। ਮੈਂ ਇਸ ਗੱਲ ਨੂੰ ਨਾ ਮਜ਼ੀਦ ਅੱਗੇ ਲੈ ਕੇ ਜਾਣਾ ਚਾਹੁੰਦਾ। ਹਾਂਜੀ, ਮੈਂ ਆਪਾਂ ਗੱਲ ਕੀਤੀ ਕਿ ਪੰਜਾਬੀ ਜ਼ੁਬਾਨ 'ਚ ਨਾ ਕੋਈ ਫਲਸਫਾ ਨਹੀਂ ਹੈ, ਡਿਸਕਸ ਨਹੀਂ ਕਰਦਾ, ਯਾਨੀ ਕਿ ਨਾ ਜੁਗਤਬਾਜ਼ੀ ਕਰ ਲਈ, ਹਾਸੇ ਖੇਡੇ ਦੀਆਂ ਗੱਲਾਂ ਕਰ ਲਈਆਂ, ਕੋਈ ਸੀਰੀਅਸ ਗੱਲਾਂ ਨਹੀਂ ਕਰਦਾ ਪੰਜਾਬੀ ਜ਼ੁਬਾਨ 'ਚ। ਆਪਾਂ ਉਹ ਵੀ ਜਿਹੜੀ ਲਿਮਟ ਆ ਨਾ ਉੱਥੇ ਵੀ ਗੱਲਾਂ ਲੈ ਕੇ ਜਾਣੀਆਂ। ਠੀਕ ਹੈ। ਤੁਹਾਡੇ ਨਾਲ ਮੈਂ ਗੱਲ ਇੱਕ ਤੇ ਇਹ ਕਰਨਾ ਚਾਹਾਂਗਾ ਕਿ ਜਿਹੜੀ ਸਾਡੀ ਆਵਾਮ ਆ, ਓਵਰਆਲ ਪੂਰੀ ਦੁਨੀਆ ਦੀ ਗੱਲ ਕਰਾਂਗਾ, ਉਹਨਾਂ ਨੂੰ ਜਿਹੜਾ ਪੈਸੇ ਦੇ ਪਿੱਛੇ ਲਾਤਾ ਵਾ ਜਾਂ ਇੱਕ ਲਗਜ਼ਰੀ ਲਾਈਫ ਸਟਾਈਲ ਦੇ ਪਿੱਛੇ ਲਾਤਾ ਵਾ, ਯਾਨੀ ਇੱਕ ਘੜੀ ਆ ਜਿੱਤੇ ਵੇਖਣਾ ਅਸੀਂ ਟਾਈਮ ਹੀ ਆ, ਉਹ ਘੜੀ ਤੁਹਾਨੂੰ 200 ਦੀ ਵੀ ਮਿਲ ਜੂਗੀ ਮਾਰਕੀਟ 'ਚੋਂ, 2 ਕਰੋੜ ਦੀ ਵੀ ਮਿਲ ਜੂਗੀ। ਬਿਲਕੁਲ ਇਦਾਂ ਹੀ ਤੁਹਾਨੂੰ ਇੱਕ ਬਟਵਾ ਜਿਹੜਾ ਵਾ 50 ਰੁਪਈਆਂ ਦਾ ਮਿਲ ਜੂਗਾ, 50 ਲੱਖ ਦਾ ਮਿਲ ਜੂਗਾ। ਇਹ ਜਿਹੜਾ ਲਗਜ਼ਰੀ ਚੀਜ਼ਾਂ ਦੀ ਤਰਫ ਸਾਨੂੰ ਅਟਰੈਕਟ ਕਰਵਾਇਆ ਜਾਂਦਾ ਵਾ, ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਗਰ ਇਹ ਚੀਜ਼ ਬੰਦਾ ਖਰੀਦ ਲੈਂਦਾ ਵਾ ਤਾਂ ਉਹਦਾ ਇੱਕ ਅਲੱਗ ਸਟਾਈਲ ਲਾਈਫ ਸਟਾਈਲ ਬਣ ਜਾਂਦਾ ਵਾ, ਜਾਂ ਉਹਦੀ ਜ਼ਿੰਦਗੀ ਜਿਹੜੀ ਆ ਉਹ ਬਦਲ ਜਾਂਦੀ ਆ। ਇਹ ਜਿਹੜੀ ਸਾਡੇ ਦਿਮਾਗ ਦੇ ਨਾਲ ਮੈਨੀਪੂਲੇਸ਼ਨ ਹੋਈ ਆ, ਜਾਂ ਪੰਜਾਬੀ 'ਚ ਕਹਾਂ ਤੇ ਛੇੜਖਾਨੀ ਸਾਡੇ ਦਿਮਾਗ ਨਾਲ ਹੋਈ ਆ, ਤੇ ਸਾਨੂੰ ਇੱਕ ਅਲੱਗ ਟਰੈਕ 'ਤੇ ਲਾਤਾ ਵਾ। ਇਹ ਸਾਡੇ ਨਾਲ ਕਿੱਡਾ ਵੱਡਾ ਧੋਖਾ ਕੀਤਾ ਗਿਆ। ਸਾਡੇ ਲੋਕ ਜਿਹੜੇ ਭੋਲੇ ਭਾਲੇ ਆ, ਉਹਨਾਂ ਨੂੰ ਕਿਉਂ ਨਹੀਂ ਇਸ ਚੀਜ਼ ਸਮਝ ਆਉਂਦੀ? ਬਹੁਤ ਵੱਡਾ ਧੋਖਾ ਜੀ, ਇਸ ਤਰ੍ਹਾਂ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਅਸਲ ਮੈਂ ਅੱਗੇ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀ ਵੀ ਖੁਆਇਸ਼ਾਂ ਦਾ ਨਾਂ ਪੂਰਾ ਹੋਣਾ, ਜਿਹੜਾ ਉਹਦਾ ਅਸੀਂ ਨਾਂ ਰੱਖ ਲਿਆ ਵੀ ਗੁਰਬਤ, ਅਸੀਂ ਗੁਰਬਤ ਰੱਖ ਲਿਆ ਉਹਦਾ। ਠੀਕ ਆ, ਹਾਲਾਂਕਿ ਗੁਰਬਤ ਇਹਨਾਂ ਚੀਜ਼ਾਂ ਨਾਲ ਨਹੀਂ ਹੁੰਦੀ। ਲੋਕ ਪੈਸੇ ਦੇ ਮਗਰ ਭੱਜ ਪਏ ਨੇ। ਉਸ ਤੋਂ ਇਲਾਵਾ ਮੈਂ ਨਫਸਿਆਤ ਦੀ ਇੱਕ ਗੱਲ ਇੱਥੇ ਬਿਆਨ ਕਰਨਾ ਚਾਹਾਂਗਾ ਕਿ ਨਫਸਿਆਤ ਇਹ ਕਹਿੰਦੀ ਆ ਵੀ ਕੋਈ ਵੀ ਤੁਸੀਂ ਵੱਡੇ ਤੋਂ ਵੱਡੀ ਜਿਹੜੀ ਕੋਈ ਕਾਮਯਾਬੀ ਸਮੇਟ ਲੈਂਦੇ ਹੋ ਨਾ, ਜਾਂ ਵੱਡੇ ਤੋਂ ਵੱਡਾ ਪੰਜਾਬੀ 'ਚ ਕਹੋ ਤੁਸੀਂ ਤੀਰ ਮਾਰ ਲੈਂਦੇ ਹੋ ਜੀ। ਮਿਸਾਲ ਦੇ ਤੌਰ ਇੱਕ ਬੰਦੇ ਦਾ ਖਾਬ ਆ ਵੀ ਯਾਰ ਮੈਂ ਨਾ ਇੰਨੇ ਕੁ ਪੈਸੇ ਕਮਾਣੇ ਨੇ ਵੀ ਹੈਲੀਕਾਪਟਰ ਲੈਣਾ, ਮੈਂ ਹੈਲੀਕਾਪਟਰ ਉਹ ਲੈ ਲੈਂਦਾ ਤੇ ਉਹਦੀ ਖੁਸ਼ੀ ਉਹ ਜ਼ਿਆਦਾ ਤੋਂ ਜ਼ਿਆਦਾ 11 ਦਿਨ ਬਰਕਰਾਰ ਰਹੇਗੀ। ਉਸ ਤੋਂ ਬਾਅਦ ਉਹਨੂੰ ਉਹ ਫਿੱਕੀ ਫਿੱਕੀ ਲੱਗਣੀ ਸ਼ੁਰੂ ਹੋ ਜਾਏਗੀ। ਇਸੇ ਤਰ੍ਹਾਂ ਇਹ ਜਿਹੜਾ ਵਾ ਸਾਨੂੰ ਇੱਕ ਬਨਾਵਟੀ ਜ਼ਿੰਦਗੀ ਦੇ ਮਗਰ ਉਹਨਾਂ ਨੇ ਲਾ ਦਿੱਤਾ ਵਾ। ਪੈਸੇ ਦੀ ਦੌੜ ਦੇ ਵਿੱਚ ਅਗਰ ਤੁਸੀਂ ਆਓ ਤੇ ਪੈਸਾ ਜਿਹੜਾ ਕਰੰਸੀ ਦੀ ਸੂਰਤ ਜਾਂ ਪੇਪਰ ਦੀ ਸੂਰਤ ਦੇ ਵਿੱਚ ਛਪ ਰਿਹਾ ਤਾਂ ਨਿਰਾ ਫਰਾਡ ਹੈਗਾ ਵਾ। ਹਾਂਜੀ, ਉਹਦਾ ਮਕਸਦ ਤੇ ਮਤਲਬ ਇਹ ਹੋਣਾ ਚਾਹੀਦਾ ਕਿ ਉਹ ਤੁਸੀਂ ਉਹਨਾਂ ਜਿਹੜਾ ਤੁਹਾਡੇ ਕੋਲ, ਤੁਹਾਡੇ ਮੁਲਕ ਦੇ ਕੋਲ, ਤੁਹਾਡੇ ਸੂਬੇ ਦੇ ਕੋਲ ਜਿੰਨਾ ਤੁਸੀਂ ਪੈਸਾ ਛਾਪਿਆ ਉਹਨਾਂ ਸੋਨਾ ਮੌਜੂਦ ਹੋਣਾ ਚਾਹੀਦਾ ਜੀ, ਤਾਂ ਬਰਾਬਰੀ ਹੁੰਦੀ ਹੈ ਜੀ। ਇਸੇ ਤਰ੍ਹਾਂ ਤਨਖਾਹ ਦੇ ਬਾਰੇ ਆਖਿਆ ਜਾਂਦਾ ਵਾ ਵੀ ਇੱਕ ਆਮ ਬੰਦਾ ਜਿਹੜਾ ਉਹਦੀ ਤਨਖਾਹ ਅਗਰ ਇੱਕ ਅੱਛੀ ਰਿਆਸਤ ਆ ਤੇ ਉਹਦੇ ਵਿੱਚ 1 ਤੋਲਾ ਸੋਨੇ ਦੇ ਬਰਾਬਰ ਹੋਣੀ ਚਾਹੀਦੀ। ਬਿਲਕੁਲ ਠੀਕ ਆ। ਅਸੀਂ ਇੱਕ ਗਰੀਬ ਮੁਲਕ ਦੇ ਵਿੱਚ ਰਹਿਣ ਡਏ, ਇਹ ਗੱਲ ਸਾਨੂੰ ਮੰਨਣੀ ਪੈਣੀ ਆ। ਹਾਂਜੀ, ਤੇ ਬਾਕੀ ਜਿਹੜਾ ਬਨਾਵਟੀ ਜ਼ਿੰਦਗੀ ਦੇ ਮਗਰ ਤੇ ਪੈਸੇ ਦੀ ਦੌੜ ਦੇ ਮਗਰ ਸਾਨੂੰ ਲਾਇਆ ਹੋਇਆ ਨਾ, ਇਹਦੇ ਵਿੱਚ ਕੋਈ ਸਕੂਨ ਨਹੀਂ ਹੈਗਾ। ਹਾਂਜੀ, ਤੇ ਨਾ ਇਹਦੇ ਮਗਰ ਲੱਗਣਾ ਚਾਹੀਦਾ। ਇਹ ਸਰਾਸਰ ਧੋਖਾ ਤੇ ਫਰਾਡ ਆ। ਬਿਲਕੁਲ। ਅੱਛਾ ਬਈ, ਤੁਸੀਂ ਹੁਣੇ ਗੱਲ ਕਰਕੇ ਹਟੇ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਜਦੋਂ ਬੈਠੇ ਸੀਗੇ ਕਿ ਅਗਰ ਬੰਦਾ ਬਹਿ ਕੇ ਸੋਚੇ ਤੇ ਹੈ ਤੇ ਕਾਗਜ਼। ਬਿਲਕੁਲ ਇਦਾਂ ਹੀ ਆ, ਜਿਹਦੇ ਪਿੱਛੇ ਆਪਾਂ ਸਾਰੇ ਭੱਜਦੇ ਹਾਂ, ਆਪਾਂ ਉਹਦੇ ਪਿੱਛੇ ਦਿਨ ਰਾਤ ਮਿਹਨਤ ਕਰਦੇ ਹਾਂ, ਉਹਦੀ ਅਗਰ ਬੰਦਾ ਵੈਲਿਊ ਵੇਖੇ, ਉਹਦੀ ਵੈਲਿਊ ਨਹੀਂ ਹੈਗੀ। ਇਦਾਂ ਹੀ ਆ ਉਸ ਕਾਗਜ਼ ਦੀ। ਉਦੋਂ ਬੰਦਾ ਅਗਰ ਬਹਿ ਕੇ ਸੋਚੇ ਤਾਂ ਲੱਗਦਾ ਸਾਡੇ ਨਾਲ ਨਾ ਕਿਸੇ ਨੇ ਵੱਡਾ ਫਰਾਡ ਕੀਤਾ, ਸਾਡੇ ਨਾਲ ਕਿਸੇ ਕੰਮ ਚੋਰ ਨੇ ਨਾ ਕੋਈ ਸਕੀਮ ਖੇਡੀ ਆ। ਉਹਨੇ ਆਖਿਆ ਪਹਿਲੇ, ਜਿਵੇਂ ਆਪਾਂ ਉਦੋਂ ਗੱਲ ਕਰ ਰਹੇ ਸੀ ਕਿ ਜਦੋਂ ਸਾਡੇ ਵਡੇਰੇ ਨਾ ਪੁਰਾਣੇ, ਅੱਜ ਤੋਂ ਕੋਈ 200-300 ਸਾਲ ਪਹਿਲੇ, ਯਾਨੀ ਕਿ ਉਹ ਕਿਸੇ ਕੋਲ ਸ਼ੈ ਲੈਣੀ ਹੁੰਦੀ ਸੀ ਤੇ ਉਹਦੇ ਮੁਤਬਾਦਲ ਉਹ ਸ਼ੈ ਦਿੰਦਾ ਸੀਗਾ ਤੇ ਸ਼ੈ ਲੈ ਲੈਂਦਾ ਸੀ। ਬਿਲਕੁਲ ਇਸੇ ਤਰ੍ਹਾਂ। ਅਗਰ ਆਪਾਂ ਹੋਰ ਪਿੱਛੇ ਚੱਲ ਜਾਈਏ, ਜਿਵੇਂ ਇਸਲਾਮ ਦੀ ਤੁਹਾਨੂੰ ਮੈਂ ਉਹ ਇੱਕ ਸੈਂਡ ਕੀਤੀ ਸਕ੍ਰਿਪਟ ਦੀ ਵੀਡੀਓ 'ਚ ਭਾਈ ਗੱਲ ਕਰ ਰਿਹਾ ਸੀਗਾ ਕਿ ਕਿਵੇਂ ਇਸਲਾਮ ਦੇ ਵਿੱਚ ਸੋਨਾ ਚਾਂਦੀ ਸੀ ਕਰੰਸੀ। ਹਾਂਜੀ, ਉਹਨੇ ਦੱਸਿਆ ਕਿ ਦਿਨਾਰ ਜਿਹੜਾ ਹੁੰਦਾ ਸੀ ਉਹ ਇੰਨੇ ਗ੍ਰਾਮ ਹੁੰਦਾ ਸੀਗਾ ਤੇ ਜਿਹੜਾ ਦਰਹਮ ਸੀ ਉਹ ਇੰਨੇ ਗ੍ਰਾਮ ਹੁੰਦਾ ਸੀਗਾ। ਉਹ ਇੱਕ ਸਮਝ ਆਉਂਦੀ, ਯਾਨੀ ਕਿ ਸੋਨੇ ਦੀ ਇੱਕ ਵੈਲਿਊ ਆ, ਚਾਂਦੀ ਦੀ ਇੱਕ ਵੈਲਿਊ ਆ, ਉਹਦੇ ਇਵਜ਼ ਤੁਸੀਂ ਚੀਜ਼ਾਂ ਦਾ ਜਿਹੜੀ ਖਰੀਦੋ ਫਰੋਖਤ ਕਰਦੇ ਸੀਗੇ। ਬਿਲਕੁਲ। ਅੱਜ ਇਹ ਜਿਹੜਾ ਵਰਕਾ ਵਾ, ਇਹਦੀ ਜਿਹੜੀ ਵੈਲਿਊ ਆ, ਇਹ ਮੇਰੀ ਸਮਝ 'ਚ ਨਹੀਂ ਆਉਂਦੀ। ਤੇ ਮੈਨੂੰ ਲੱਗਦਾ ਕਿ ਸਾਡੇ ਨਾਲ ਨਾ ਬੜੀ ਵੱਡੀ ਖੇਡ ਖੇਡੀ ਗਈ ਆ। ਸਾਡੇ ਉੱਤੇ ਬਹਿ ਕੇ ਨਾ ਕੁਛ ਲੋਕ ਪਲੇ ਕਰ ਰਹੇ ਚੀਜ਼ਾਂ ਨੂੰ। ਇਹ ਤੁਸੀਂ, ਤੁਹਾਡਾ ਤਲਕ ਬੈਂਕ ਦੇ ਨਾਲ ਆ, ਤੁਹਾਡਾ ਤਲਕ ਮੁਅੱਸ਼ਦ ਦੇ ਨਾਲ ਆ, ਤੁਸੀਂ ਬਿਹਤਰ ਸਮਝਦੇ ਹੋ। ਇਹ ਥੋੜ੍ਹਾ ਜਿਹਾ ਗਾਈਡ ਕਰੋ ਕਿ ਇਹਦੇ ਵਿੱਚ ਮੇਰਾ ਜਿਹੜਾ ਜ਼ਹਿਨੀ ਕਹਿੰਦੇ ਹੁੰਦੇ ਆ ਗਬਾਰ ਆ, ਜਾਂ ਮੇਰੀ ਕੋਈ ਗੱਲ ਜਿਹੜੀ ਉਹ ਸਹੀ ਵੀ ਹੈ। ਨਹੀਂ, ਗੱਲ ਤੁਹਾਡੀ ਬਿਲਕੁਲ ਠੀਕ ਆ। ਅਸਲ ਇਹ ਆ ਵੀ ਜਦੋਂ ਇਦਾਂ ਦੀ ਗੱਲ ਨੂੰ ਫਰੋਲਦੇ ਆ ਨਾ ਆਪਾਂ ਜੀ, ਉਦੋਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਤਕਲੀਫਾਂ ਆਉਣ ਲੱਗ ਪੈਂਦੀਆਂ ਨੇ।
ਇਹਦਾ ਵਜੂਦ ਜਦੋਂ ਆਇਆ, ਮੈਂ ਸ਼ਾਇਦ ਅੱਗੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੋਏ ਵੀ ਜਿਹੜੇ ਇੰਗਲੈਂਡ ਦੇ ਲੋਕ ਸੀ, ਇੰਗਲਿਸਤਾਨ ਵਾਲੇ ਰਹਿੰਦੇ, ਬਰਤਾਨੀਆ ਉਹਨੂੰ ਆਖਿਆ ਜਾਂਦਾ ਸੀ, ਉਹਨਾਂ ਨੇ ਜਿਹੜੇ ਉੱਥੇ ਸੁਨਿਆਰੇ ਸੋਨੇ ਦਾ ਕੰਮ ਕਰਦੇ ਸੀ ਨਾ, ਉਹ ਇੱਕ ਰਸੀਦ ਬਣਾ ਕੇ ਦਿੰਦੇ ਸੀ। ਉਹਨੂੰ ਇੰਨਾ ਅੱਛਾ ਤੇ ਮੋਤਬਰ ਸਮਝਿਆ ਜਾਂਦਾ ਸੀਗਾ ਵੀ ਯਾਰ ਇਹ ਫਲਾਣੇ ਸੁਨਿਆਰੇ ਦੀ ਰਸੀਦ ਆ, ਤੇ ਉਹ ਲੋਕ ਬਾਹਰੋਂ ਬਾਹਰ ਉਹ ਰਸੀਦ ਚਲਾ ਕੇ ਤੇ ਆਪਣੇ ਲੈਣ ਦੇਣ ਕਰ ਲੈਂਦੇ ਸੀ। ਸਹੀ ਹੈ। ਉਹ ਜਦੋਂ ਰਸੀਦ ਦੀ ਇੰਨੀ ਵੈਲਿਊ ਹੋਈ ਤੇ ਉੱਥੋਂ ਲੋਕਾਂ ਨੇ ਜਿਹੜਾ ਨਾ ਇਹ ਆਈਡੀਆ ਕੱਢਿਆ ਵੀ ਕਿਉਂ ਨਾ ਅਸੀਂ ਨੋਟ ਛਾਪੀਏ, ਵੀ ਇਹ ਰਸੀਦ ਦੀ ਜੋ ਇੰਨੀ ਵੈਲਿਊ ਆ ਤੇ ਨੋਟ ਦੀ ਉਹ ਵੈਲਿਊ ਬਣਾਈਏ ਤੇ ਲੋਕਾਂ ਨੂੰ ਇਸ ਪਾਸੇ। ਬਾਕੀ ਇਹ ਨਿਰਾ ਫਰਾਡ ਹੈਗਾ ਵਾ ਇਹ, ਯਾਨੀ ਕਿ ਤੁਸੀਂ ਇਦਾਂ ਹੀ ਕਹਿ ਲਓ ਵੀ ਜਿੱਦਾਂ ਹੁਣ ਇਹਨਾਂ ਨੋਟਾਂ ਦੇ ਵਿੱਚ ਕੋਈ ਨਾ ਕੋਈ ਜਾਲੀ ਨੋਟ ਆ ਜਾਂਦਾ ਨਾ, ਤੇ ਉਹ ਫੜ ਕੇ ਬਹਿ ਜਾਂਦੇ ਉਹਨੂੰ ਜੀ, ਬੈਂਕ ਵਾਲੇ ਵੀ ਫੜ ਕੇ ਬਹਿ ਜਾਂਦੇ ਜੀ, ਇਹ ਤੇ ਕੇਸ ਕਰ ਦਿਓ ਜੀ, ਇਹਦੇ ਤੇ ਪੁਲਿਸ ਬੁਲਾ ਲਓ ਜੀ, ਇਹਨੂੰ ਟਿਕਾ ਦਿਓ, ਕਿੱਥੋਂ ਲਿਆ ਤੇ ਕੀ ਤੂੰ ਜਾਲੀ ਕਰੰਸੀ ਦਾ ਕੰਮ ਕਰਦਾ। ਹਾਲਾਂਕਿ ਜੇ ਸਹੀ ਮਾਨਿਆਂ 'ਚ ਵੇਖੀਏ ਤਾਂ ਸਾਰਾ ਕੁਝ ਜਾਲੀ ਹੈ, ਜਾਲੀ ਹੈ, ਕੋਈ ਇਹਦਾ ਵਜੂਦ ਨਹੀਂ ਹੈ। ਤਰ੍ਹਾਂ ਕਿਉਂਕਿ ਇਹਦੇ ਬਰਾਬਰ ਤੁਸੀਂ ਉਹ ਅਸਾਸੇ ਕਿੱਥੋਂ ਦੇਖ ਸਕਦੇ ਆ। ਹਾਂਜੀ, ਕਿ ਅਗਰ ਮੇਰੇ ਕੋਲ ਅੱਜ ਦੀ ਤਰੀਕ ਦੇ ਵਿੱਚ 10 ਲੱਖ ਰੁਪਇਆ ਵਾ ਤੇ ਮੈਂ ਅਸਾਸੇ ਤਾਂ ਦੇਖਾਂ ਨਾ ਕਿ ਇਹਦੇ ਇਵਜ਼ ਕੀ ਆ, ਜਾਂ ਮੈਂ ਫਲਾਣੇ ਕਿਸੇ ਪਲੇਟਫਾਰਮ ਤੇ ਜਾਵਾਂ, ਉੱਥੋਂ ਜਾ ਕੇ ਮੈਂ ਇਹਨੂੰ ਚੈੱਕ ਕਰਾਂ ਵੀ ਭਾਈ ਆ 10 ਲੱਖ ਤੇ ਇਹਦੇ ਅਗੇਂਸਟ ਮੈਨੂੰ ਕੀ ਮਿਲ ਸਕਦਾ, ਜਿਹੜਾ ਸਸਟੇਨ ਹੋਵੇ। ਹਾਂਜੀ ਬਿਲਕੁਲ। ਜਾਂ ਕਿ ਬੰਦਾ ਕਮੈਂਟ ਕਰਕੇ ਕਹਦਾ 10 ਲੱਖ 'ਚ ਤੁਹਾਨੂੰ ਜੀ ਆ ਗੱਡੀ ਮਿਲ ਜੂਗੀ, ਉਹਦੀ ਸਸਟੇਨੇਬਿਲਿਟੀ ਨਹੀਂ ਹੈ। ਉਹ ਗੱਡੀ ਕੱਲ ਨੂੰ 5 ਲੱਖ ਤੇ ਆ ਜਾਵੇ, ਕੱਲ ਨੂੰ 15 ਤੇ ਆ ਜਾਵੇ, ਉਸ ਗੱਡੀ ਦੀ ਵੈਲਿਊ ਜ਼ਰੂਰ ਹੋਏਗੀ। ਜਿਹੜੇ ਤੁਸੀਂ ਕਾਗਜ਼ ਚੁੱਕੀ ਫਿਰਦੇ ਆ ਉਹਨਾਂ ਦੀ ਵੈਲਿਊ ਕੋਈ ਨਹੀਂ, ਨਾ ਹੀ ਉਹਦੇ ਬਰਾਬਰ ਇੰਨੇ ਐਸਟ ਮੌਜੂਦ ਹੈਗੇ ਆ, ਇੰਨਾ ਸਰਮਾਇਆ, ਇੰਨਾ ਸੋਨਾ ਚਾਂਦੀ ਮੌਜੂਦ ਆ ਬਈ ਉਹ ਜਿਹੜੀ ਕਰੰਸੀ ਆ ਕਾਗਜ਼ ਵਾਲੀ ਉਹਨੂੰ ਉਹ ਵੈਰੀਫਾਈ ਕਰ ਸਕੇ। ਬਿਲਕੁਲ। ਜਿਹੜੇ ਲੋਕ ਯਾਨੀ ਕਿ ਇਹਦੇ ਵਿੱਚ ਇੰਟਰਸਟ ਰੱਖਦੇ ਆ, ਪੜ੍ਹਨਾ ਚਾਹੁੰਦੇ ਆ, ਕਰੰਸੀ ਦੀ ਅਸਲੀਅਤ ਨੂੰ ਜਾਣਨਾ ਚਾਹੁੰਦੇ, ਉਹ ਇੱਕ ਮੇਰਾ ਤੇ ਵੀਡੀਓ ਦੇਖ ਰਿਹਾ ਸੀ, ਬੜੀ ਅੱਛੀ ਉਹ ਭਾਈ ਦੀ ਪ੍ਰੈਜੈਂਟੇਸ਼ਨ ਸੀ, ਉਹਨੇ ਕਿਤਾਬ ਲਿਖੀ ਸੀ ਦਾ ਇਕਨੋਮਿਕ ਸਿਸਟਮ ਆਫ ਇਸਲਾਮ। ਤੁਸੀਂ ਲਾਜ਼ਮੀ ਦੇਖਿਓ, YouTube ਤੇ ਵੀਡੀਓ ਵੀ ਆ। ਅਗਰ ਕੋਈ ਭਾਈ ਕਿਤਾਬ ਪੜ੍ਹਨਾ ਚਾਹਵੇ ਤਾਂ ਕਿਤਾਬ ਵੀ ਪੜ੍ਹ ਸਕਦਾ ਜੀ। ਤੁਸੀਂ ਕੁਝ ਕਹਿ ਰਹੇ ਸੀ? ਬਿਲਕੁਲ। ਇਸੇ ਤਰ੍ਹਾਂ ਜੀ ਮੈਂ ਵੰਡ ਵੇਲੇ ਦੀ ਗੱਲ ਸੁਣਾਉਣਾ। ਇੱਕ ਉੱਥੋਂ ਬੁੱਢੀ ਅੰਮਾ ਆਈ ਹਿਜਰਤ ਕਰਕੇ ਇੱਧਰ ਪਾਕਿਸਤਾਨ ਦੇ ਵਿੱਚ, ਉਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਉਹਦਾ ਸਫ਼ਰ ਮੁਕੰਮਲ ਹੋਇਆ ਨਾ, ਤੇ ਕੁਛ ਚਿਰ ਬਾਅਦ ਉਹਨੂੰ ਤਕਰੀਬਨ ਕੋਈ 20 ਸਾਲ ਬਾਅਦ ਜਾਂ 30 ਸਾਲ ਬਾਅਦ ਕਿਸੇ ਬੰਦੇ ਨੇ ਪੁੱਛਿਆ ਵੀ ਮਹਿੰਗਾਈ ਹੋ ਗਈ, ਅੱਗੇ ਬੜੀਆਂ ਸਸਤੀਆਂ ਸ਼ਈਆਂ ਹੁੰਦੀਆਂ ਸੀ ਤੇ ਉਹ ਮਹਿੰਗੀਆਂ ਹੋ ਗਈਆਂ ਜੀ। ਤੇ ਉਹਨੇ ਗੱਲ ਇੱਕ ਕੀਤੀ ਤੇ ਉੱਥੋਂ ਇਸ ਕਰੰਸੀ ਦੀ ਵੀ ਤੁਹਾਨੂੰ ਕੀਮਤ ਦਾ ਅੰਦਾਜ਼ਾ ਹੋ ਜਾਏਗਾ। ਉਹਨੇ ਕਿਹਾ ਵੀ ਕੋਈ ਮਹਿੰਗਾਈ ਨਹੀਂ ਹੋਈ, ਮਹਿੰਗਾਈ ਉੱਥੇ ਦੀ ਉੱਥੇ ਹੀ ਆ। ਜਦੋਂ ਮੈਂ ਉੱਥੇ ਹੁੰਦੀ ਸੀ ਚੜ੍ਹਦੇ ਪੰਜਾਬ, ਤੇ ਮੇਰਾ ਮਾਂ ਪਿਓ ਜਿਹੜਾ ਵਾ ਉਹ 1 ਮਣ ਕਪਾਹ ਵੇਚਦਾ ਸੀ ਤੇ ਮੈਨੂੰ ਘੱਗਰਾ ਲੈ ਕੇ ਦਿੰਦਾ ਸੀ। ਘੱਗਰਾ ਉਸ ਜ਼ਮਾਨੇ ਦੇ ਵਿੱਚ ਇੱਕ ਵਸੀਹ ਜਿਹਾ ਲਿਬਾਸ ਸੀਗਾ, ਜਿਹਨੂੰ ਅੱਜ ਦੇ ਦੌਰ ਦੇ ਵਿੱਚ ਫਰਾਕ ਤੁਸੀਂ ਕਹਿ ਸਕਦੇ ਆ, ਉਹਨੂੰ ਘੱਗਰਾ ਕਿਹਾ ਜਾਂਦਾ ਸੀ। ਤੇ ਅੱਜ 30 ਸਾਲ ਬਾਅਦ ਵੀ ਅਸੀਂ 1 ਮਣ ਕਪਾਹ ਵੇਚਦੇ ਆ ਤੇ ਘੱਗਰਾ ਤਾਂ ਆਉਂਦਾ। ਇੱਥੇ ਤੁਹਾਨੂੰ ਕਰੰਸੀ ਦਾ ਪਤਾ ਲੱਗ ਜਾਂਦਾ ਵਾ ਕਿ ਕਰੰਸੀ ਕੋਈ ਸ਼ੈ ਨਹੀਂ ਹੈ, ਅਸਲ ਚੀਜ਼ਾਂ ਦੇ ਇਵਜ਼ ਤੁਸੀਂ ਚੀਜ਼ਾਂ ਲੈਂਦੇ ਹੋ ਤੇ ਉਹਦੀ ਕੀਮਤ ਆ, ਉਹਦੀ ਵੈਲਿਊ ਆ। ਤੇ ਅੱਜ ਹੁਣ ਜਦੋਂ ਅਸੀਂ ਇੱਥੇ ਬੈਠੇ 2025 ਦੇ ਵਿੱਚ ਇਹ ਵੀਡੀਓ ਬਣਾਉਂਦੇ, ਤੇ ਅੱਜ ਵੀ ਅਗਰ ਤੁਸੀਂ ਘੱਗਰਾ ਲੈਣਾ ਤੇ 1 ਮਣ ਕਪਾਹ ਹੀ ਲੱਗਦੀ ਉਹਦੇ ਤੇ। 7-8 ਹਜ਼ਾਰ ਰੁਪਏ ਦੀ ਫਰਾਕ ਜਿਹੜੀ ਆ ਉਹ ਇੱਕ ਅੱਛੀ ਤਿਆਰ ਹੋਏਗੀ। ਉਹਦਾ ਤੁਸੀਂ ਕੱਪੜਾ ਲੈ ਲਓ ਜਾਂ ਬਣੀ ਬਣਾਈ ਲੈ ਲਓ, ਉਹ 1 ਮਣ ਕਪਾਹ ਦਾ ਮੁੱਲ ਹੋਏਗਾ। ਬਿਲਕੁਲ ਜੀ। ਅੱਛਾ ਭਾਜੀ, ਆਪਾਂ ਇਹ ਹੁਣ ਗੱਲਾਂ ਕੀਤੀਆਂ, ਆਪਾਂ ਪਹਿਲੇ ਤੇ ਰੁਪਈਏ ਦੀ ਬਾਦਸ਼ਾਹੀ ਦੱਸੀ ਕਿ 1 ਰੁਪਈਏ ਦੇ ਥੱਲੇ ਕੀ ਕੁਛ ਸੀਗਾ, ਤੇ ਅੱਜ ਉਹ ਰੁਪਈਏ ਦੀ ਕੋਈ ਔਕਾਤ ਨਹੀਂ। ਇੱਥੇ ਸਾਨੂੰ ਇਨਸਾਨੀ ਲੈਵਲ ਤੇ ਵੀ ਸਿੱਖਣਾ ਚਾਹੀਦਾ ਕਿ ਤੁਸੀਂ ਅਗਰ ਬਾਦਸ਼ਾਹ ਹੋ, ਅੱਜ ਤੁਹਾਡੇ ਥੱਲੇ ਬਹੁਤ ਕੁਛ ਆ, ਤੁਹਾਡੀ ਬੜੀ ਸਰਦਾਰੀ ਆ, ਹੋ ਸਕਦਾ ਕਿ ਆਉਣ ਵਾਲੇ ਵਕਤ 'ਚ ਤੁਹਾਡੀ ਕੋਈ ਕਦਰ ਨਾ ਹੋਵੇ। ਬਿਲਕੁਲ ਇਸੇ ਤਰ੍ਹਾਂ ਜੀ। ਫਿਰ ਆਪਾਂ ਰੁਪਈਏ ਦੀ ਅਸਲੀਅਤ ਤੇ ਗੱਲ ਕੀਤੀ ਕਿ ਜਿਹੜੀ ਅੱਜ ਕੱਲ੍ਹ ਦੀ ਕਰੰਸੀ ਆ, ਕੈਸ਼ ਜਿਹੜੀ ਆ, ਇਹਦੀ ਕੋਈ ਵੈਲਿਊ ਨਹੀਂ ਗੀ। ਇਹ ਸਭ ਤੋਂ ਵੱਡਾ ਸਾਡੇ ਨਾਲ ਫਰਾਡ ਆ। ਇਹ ਸਾਡੇ ਨਾਲ ਕਹਿੰਦੇ ਆ ਕਿ ਕਿਸੇ ਨੇ ਨਾਲ ਖੇਡ ਖੇਡੀ ਆ, ਇਹ ਸਾਡੇ ਨਾਲ ਉਹ ਹੱਥ ਹੋਇਆ ਖੜਾ। ਹੁਣ ਭਾਜੀ ਆਪਾਂ ਗੱਲ ਕਰਨੀ ਆ ਕਿ ਜਿਹੜੇ ਸਾਡੇ ਲੋਕ ਆ, ਅਸੀਂ ਆ, ਤੁਸੀਂ ਉਹ ਹੋਰ ਸਾਡੇ ਜਿਹੜੇ ਲੋਕ ਆ ਸਾਡੀ ਵੀਡੀਓ ਨੂੰ ਦੇਖਣ ਦੇ ਆ, ਇਹਨਾਂ ਲੋਕਾਂ ਨੂੰ ਤੁਸੀਂ ਕੁਝ ਸਮਝਾ ਸਕੋ ਕਿ ਜਿਹੜੇ ਅਸੀਂ ਪੈਸੇ ਪਿੱਛੇ ਭੱਜਦੇ ਹਾਂ, ਅਸੀਂ ਕਹਿੰਦੇ ਹਾਂ ਕਿ ਅਸੀਂ ਕੋਠੀਆਂ ਲੈ ਲਈਏ, ਕਾਰਾਂ ਲੈ ਲਈਏ, ਉਹ ਇਨਸਾਨੀ ਖੁਆਇਸ਼ਾਂ ਨੇ। ਬੰਦਾ ਜਦੋਂ ਕਿਸੇ ਐਸੀ ਸ਼ੈ ਨੂੰ ਵੇਖਦਾ ਨਾ, ਬੰਦੇ ਅੰਦਰ ਜੁਸਤਜੂ ਪੈਦਾ ਹੁੰਦੀ ਕਿ ਮੇਰੇ ਅੰਦਰ ਸ਼ੈ ਆਵੇ, ਉਹ ਇੱਕ ਅੱਛੀ ਸ਼ੈ ਆ। ਲੇਕਿਨ ਸਾਨੂੰ ਇਹ ਸੋਚਣਾ ਚਾਹੀਦਾ ਕਿ ਕਿਤੇ ਅਸੀਂ ਉਹ ਗਲਤ ਟਰੈਕ 'ਤੇ ਤਾਂ ਨਹੀਂ, ਕਿਤੇ ਅਸੀਂ ਇੱਕ ਗਲਤ ਰੇਸ ਦਾ ਹਿੱਸਾ ਤਾਂ ਨਹੀਂ ਬਣਦੇ ਪਏ। ਉਹ ਰੇਸ ਜਿਹੜੀ ਸਾਨੂੰ ਇੱਕ ਐਸੀ ਜਗ੍ਹਾ ਜਾ ਕੇ ਖੜਾ ਕਰ ਦੂਗੀ ਜਿੱਥੇ ਸਾਡੀ ਮਤਲਬ ਐਂਡ ਅਖੀਰ ਅੱਛੀ ਨਹੀਂ ਹੈ।
ਮਤਲਬ ਵੇਖੋ ਕਿ ਸਾਡੇ ਕੋਲ ਅਗਰ ਕੋਈ 10,000 ਰੁਪਈਆ ਵਾ ਜਾਂ 15,000 ਰੁਪਈਆ ਵਾ, ਮੈਂ ਇੱਥੇ ਕੱਚੇ ਦੇ ਕੋਠੇ ਪਾ ਲਏ ਆਪਦੇ, ਕਿਉਂਕਿ ਇਹ ਇਲਾਕਾ ਨਾ ਇੱਥੇ ਸਲਾਬ ਆਣੇ, ਨਾ ਇੱਥੇ ਐਡੀਆਂ ਕੋਈ ਬਾਰਿਸ਼ਾਂ ਆਣੀਆਂ ਜਿੰਨਾਂ ਮੇਰੇ ਕੱਚੇ ਮਕਾਨ ਜਿਹੜੇ ਢੱਠ ਜਾਣਗੇ। ਹਾਂਜੀ, ਉਹ ਇੱਕ ਮੇਰਾ ਸਾਦਾ ਜਿਹਾ ਮਕਾਨ ਹੋਵੇ, ਮੇਰੇ ਇੱਕ ਨਲਕਾ ਲੱਗਾ ਹੋਵੇ, ਡੰਗਰ ਹੋਣ, ਜ਼ਮੀਨਾਂ ਇੱਥੇ ਜਦ ਕੋ ਹੈਗੀਆਂ ਨੇ ਠੀਕ ਆ, ਜਦ ਕੋ ਨਹੀਂ ਉਹ ਆਪਣੇ ਮਿਹਨਤ ਮਜ਼ਦੂਰੀ ਕਰਦੇ ਆ। ਬਿਲਕੁਲ ਇਦਾਂ ਕਿੱਲਾ ਕਿ ਮੇਰੇ ਕੋਲ ਪੈਲੀ ਆ, ਠੀਕ ਆ, ਮੈਂ ਉਸ ਡੰਗਰਾਂ ਦੇ ਪੱਠੇ ਪਾਵਾਂ, ਆਪਣਾ ਉਹਨਾਂ ਦੁੱਧ ਚੋਵਾਂ, ਉਹ ਦੁੱਧ ਕਿਸ ਨੂੰ ਵੇਚ ਕੇ 4 ਆਨੇ ਮੇਰੇ ਕੋਲ ਆ ਜਾਣ, ਜਾਂ ਦੁੱਧ ਘਰ ਪੀਵਾਂ, ਤਾਜ਼ਾ ਸਬਜ਼ੀਆਂ ਉਗਾਵਾਂ। ਮੇਰੀ ਜਿਹੜੀ ਉਹ ਖੁਸ਼ਹਾਲੀ ਜ਼ਿੰਦਗੀ ਖੁਸ਼ਹਾਲ ਜਿਹੜੀ ਹੋਊਗੀ, ਉਹ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਤੇ ਕਰਾਚੀ ਜਾ ਕੇ ਇੱਕ ਵੱਡੇ ਫਲੈਟ 'ਚ ਵੱਡੀ ਕੋਠੀ 'ਚ ਉਹ ਜਿਹੜੀ ਖੁਸ਼ਹਾਲੀ ਆ ਮੈਨੂੰ ਮਿਲ ਸਕਦੀ ਆ, ਜਾਂ ਉਹ ਜਿਹੜਾ ਸਕੂਨ ਆ ਮੈਨੂੰ ਮਿਲ ਸਕਦਾ ਵਾ। ਇਹ ਜਿਹੜੀ ਸਾਨੂੰ ਰੇਸ ਦੇ ਪਿੱਛੇ ਲਾਇਆ ਵਾ, ਇਹ ਸਾਡੇ ਨਾਲ ਕਿੱਡਾ ਕੀ ਵੱਡਾ ਖੇਡ ਆ। ਇਹ ਵੀ ਬੜਾ ਵੱਡਾ ਖੇਡ ਆ ਜੀ। ਇਹਦੇ ਵਿੱਚ ਅਸਲ ਤਾਂ ਬੁਨਿਆਦੀ ਚੀਜ਼ ਆ ਜੀ ਲਾਲਚ। ਦੇਖੋ ਜੀ, ਜੁਸਤਜੂ ਕਰਨੀ ਚਾਹੀਦੀ ਆ, ਬਿਹਤਰ ਤੋਂ ਬਿਹਤਰੀਨ ਦੀ ਤਲਾਸ਼ ਦੇ ਵਿੱਚ ਹਰ ਬੰਦਾ ਹੀ ਰਹਿੰਦਾ ਵਾ। ਹਾਂਜੀ, ਲੇਕਿਨ ਉਹਦੇ ਵਿੱਚ ਜ਼ਿਆਦਾ ਚਾਂਸ ਇਹ ਹੁੰਦਾ ਕਿ ਜਦੋਂ ਤੁਸੀਂ ਰੇਸ ਦੇ ਵਿੱਚ ਸ਼ਾਮਲ ਹੁੰਦੇ ਹੋ ਨਾ, ਤੇ ਤੁਸੀਂ ਗਲਤ ਪਾਸੇ ਚੱਲ ਜਾਂਦੇ ਹੋ। ਤੁਸੀਂ ਜ਼ਿਆਦਾ ਪੈਸਾ ਕਮਾਉਣ ਵਾਸਤੇ ਜ਼ਿਆਦਾ ਸ਼ਾਰਟਕਟ ਲੱਭਦੇ ਹੋ, ਤੇ ਸ਼ਾਰਟਕਟ ਜਿਹੜਾ ਵਾ ਉਹ ਬਾਜ਼ ਔਕਾਤ ਇਦਾਂ ਦੀਆਂ ਦਲਦਲਾਂ ਦੇ ਵਿੱਚ ਬੰਦੇ ਨੂੰ ਲੈ ਕੇ ਚੱਲ ਜਾਂਦਾ ਵੀ ਉੱਥੋਂ ਵਾਪਸੀ ਮੁਮਕਿਨ ਨਹੀਂ ਹੁੰਦੀ। ਬਿਹਤਰ ਤੋਂ ਬਿਹਤਰੀਨ ਦੀ ਤਲਾਸ਼ 'ਚ ਬਿਲਕੁਲ ਰਹਿਣਾ ਚਾਹੀਦਾ ਵਾ। ਤੁਹਾਡਾ ਅਗਰ ਘਰ ਮਾੜਾ ਵਾ ਤੇ ਤੁਸੀਂ ਚੰਗਾ ਬਣਾਉਣ ਦੀ ਉਹਨੂੰ ਕੋਸ਼ਿਸ਼ ਕਰੋ, ਠੀਕ ਆ। ਲੇਕਿਨ ਜਿਹੜਾ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਕੋਈ ਸ਼ਹਿਰਾਂ ਦੇ ਵਿੱਚ ਅੱਲਾ ਨੇ ਜ਼ਿਆਦਾ ਰਿਜ਼ਕ ਲਿਖ ਦਿੱਤਾ ਵਾ, ਜਾਂ ਦੂਸਰੇ ਮੁਲਕਾਂ 'ਚ ਤੁਸੀਂ ਚੱਲ ਜਾਂਦੇ ਹੋ ਤੇ ਜ਼ਿਆਦਾ ਰਿਜ਼ਕ ਲਿਖ ਦਿੱਤਾ। ਮਾਲਕ ਨੇ ਨੇਕ ਨੀਤੀ ਦੇ ਰਾਹੀਂ ਤੁਹਾਨੂੰ ਦੇਣਾ ਵਾ, ਤੇ ਉਹ ਪਿੰਡਾਂ ਥਾਵਾਂ ਦੇ ਵਿੱਚ ਵੀ ਦੇ ਦੇਣਾ ਵਾ। ਬਿਲਕੁਲ। ਲੇਕਿਨ ਇਹਦੇ ਵਿੱਚ ਬੁਨਿਆਦੀ ਚੀਜ਼ ਇਹ ਆ ਕਿ ਤੁਸੀਂ ਕੁਦਰਤ ਦੇ ਜ਼ਿਆਦਾ ਕਰੀਬ ਰਹੋ। ਉਹਦੇ ਵਾਸਤੇ ਤੁਹਾਡੀ ਸਿਹਤ ਵੀ ਅੱਛੀ ਰਹੇਗੀ, ਤੁਹਾਨੂੰ ਜ਼ਿਹਨੀ ਸਕੂਨ ਵੀ ਰਹੇਗਾ। ਉਸ ਤੋਂ ਇਲਾਵਾ ਹਜ਼ਾਰਾਂ ਕਾਰੋਬਾਰ ਹੈਗੇ ਆ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ ਲੋਕ ਕਰਕੇ ਤੇ ਕਿਤੇ ਦਾ ਕਿਤੇ ਪਹੁੰਚ ਗਏ ਨੇ। ਬਿਲਕੁਲ ਠੀਕ ਆ। ਬਾਕੀ ਸ਼ਹਿਰਾਂ ਤੱਕ ਰਸਾਈ ਤੁਹਾਡੀ ਹੁੰਦੀ ਆ, ਆਸਾਨੀ ਨਾਲ ਹੁੰਦੀ ਆ, ਤੇ ਤੁਸੀਂ ਕਰੋ। ਕਮਾਉਣਾ ਵੀ ਚਾਹੀਦਾ ਵਾ, ਆਪਣੀਆਂ ਨਸਲਾਂ ਵਾਸਤੇ ਬਣਾਉਣਾ ਵੀ ਚਾਹੀਦਾ ਕੁਛ ਨਾ ਕੁਛ, ਲੇਕਿਨ ਉਹਦੇ ਵਿੱਚ ਖੁਦਾਰਾ ਕਿਸੇ ਗਲਤ ਰੇਸ ਦਾ ਹਿੱਸਾ ਨਾ ਬਣੋ। ਹਾਂਜੀ, ਪਰ ਜੇਕਰ ਆਪਾਂ ਕੋਈ 10 ਬੰਦੇ ਫੜ ਲਈਏ ਜਿਨ੍ਹਾਂ ਦੇ ਵੱਡੇ ਕਾਰੋਬਾਰ ਆ, ਤੇ ਕੋਈ 10 ਬੰਦੇ ਉਹ ਫੜ ਲਈ ਜਿਹੜੇ ਮਜ਼ਦੂਰੀ ਕਰਦੇ, ਮਿਹਨਤ ਮਜ਼ਦੂਰੀ ਕਰਦੇ, ਅਗਰ ਆਪਾਂ ਉਹਨਾਂ ਦੇ ਵਿੱਚ ਨਾ ਉਹ ਸਕੂਨ ਦਾ ਇੱਕ ਪੈਮਾਨਾ ਰੱਖ ਦਈਏ ਕਿ ਇਹ ਬੰਦਾ ਕਿੰਨੇ ਸਕੂਨ 'ਚ, ਇਹ ਬੰਦਾ ਕਿੰਨਾ ਖੁਸ਼ਹਾਲ ਆ, ਤੇ ਆਪਾਂ ਮੇਰੇ ਖਿਆਲ 'ਚ ਜਿਹੜੇ ਮਜ਼ਦੂਰ ਤਬਕਾ ਬਣਾ ਉਹਨਾਂ ਨੂੰ ਬਹੁਤਾ ਖੁਸ਼ਹਾਲ ਪਾਵਾਂਗੇ। ਇਸੇ ਤਰ੍ਹਾਂ ਤੇ ਮਕਸਦ ਮੇਰੇ ਖਿਆਲ 'ਚ ਇਨਸਾਨ ਦਾ ਹੁੰਦਾ ਵਾ ਕਿ ਉਹਨਾਂ ਖੁਸ਼ਹਾਲ ਰਵੇ। ਜਦੋਂ ਮੈਂ ਇਹੋ ਜਿਹੀਆਂ ਗੱਲਾਂ ਕਰਦਾ ਨਾ, ਫਿਰ ਮੇਰੇ ਜ਼ਿਹਨ 'ਚ ਖਿਆਲ ਆਉਂਦਾ, ਮੇਰੇ ਜ਼ਿਹਨ 'ਚ ਇਹ ਖਿਆਲ ਆਉਂਦਾ ਕਿ ਮੈਂ ਇਸ ਟਾਈਮ ਨਾ ਪੈਸਾ ਨਹੀਂ ਕਮਾ ਪਾ ਰਿਹਾ, ਮੇਰਾ ਕੋਈ ਏਡਾ ਹੱਥ ਨਹੀਂ ਪੈ ਰਿਹਾ ਕਿ ਮੇਰੇ ਕੋਲ ਪੈਸੇ ਆ ਰਹੇ ਹੋਣ। ਤੇ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਨਾ ਮੇਰਾ ਦਿਮਾਗ ਨਾ ਮੈਨੂੰ ਕਹਿ ਰਿਹਾ ਕਿ ਠੀਕ ਆ, ਪੈਸਾ ਕੀ ਕਰਨਾ ਕਮਾ ਕੇ, ਇਹਦੀ ਤੇ ਵੈਲਿਊ ਕੋਈ ਨਹੀਂ। ਤੂੰ ਫਿਰ ਮੈਨੂੰ ਲੱਗਦਾ ਕਿ ਨਹੀਂ ਯਾਰ, ਮੈਂ ਨਾ ਗਲਤ ਹੋ ਸਕਦਾ। ਇੱਕ ਥਾਂ ਤੇ ਮੈਨੂੰ ਲੱਗਦਾ ਕਿ ਨਹੀਂ, ਅਸਲ ਹੈ ਹੀ ਜ਼ਿੰਦਗੀ ਇਹ। ਹੁਣ ਤੁਸੀਂ ਦੱਸੋ ਕਿ ਮੇਰਾ ਦਿਮਾਗ ਮੇਰੇ ਨਾਲ ਖੇਡ ਕਰਨ ਦਿਆ ਵਾ ਜਾਂ ਮੈਂ ਠੀਕ ਆ? ਨਹੀਂ, ਇਹ ਬੜਾ ਔਖਾ ਸਵਾਲ ਵੈਸੇ ਤੁਸੀਂ ਪੁੱਛਿਆ ਵਾ। ਦੇਖੋ ਜੀ, ਜਿੱਥੇ ਵੀ ਬੰਦੇ ਨੂੰ ਅੱਲਾਹ ਤਾਲਾ ਨੇ ਰੱਖਿਆ ਹੋਇਆ ਨਾ ਇੱਕ ਜਗ੍ਹਾ ਤੇ ਜੀ, ਉੱਥੇ ਅੱਲਾਹ ਤਾਲਾ ਬੰਦੇ ਦੇ ਦਿਲ ਦੇ ਵਿੱਚ ਆਪੇ ਹੀ ਇੱਕ ਸ਼ਾਇ ਪਾ ਦਿੰਦਾ ਵਾ ਕਿ ਉਸ ਜ਼ਿੰਦਗੀ ਤੇ ਉਹ ਮੁਤਮਿਨ ਹੋ ਜਾਂਦਾ ਵਾ। ਠੀਕ ਆ। ਬਾਕੀ ਰਾਜ਼ਕ ਅੱਲਾਹ ਤਾਲਾ ਦੀ ਜ਼ਾਤ ਆ, ਜੋ ਤੁਹਾਡੇ ਮੁਕੱਦਰ ਦੇ ਵਿੱਚ ਲਿਖਿਆ ਉਹ ਤੁਹਾਨੂੰ ਕਿਸੇ ਨਾ ਕਿਸੇ ਰਾਹੀਂ ਮਿਲ ਹੀ ਜਾਣਾ। ਬਿਲਕੁਲ ਬਿਲਕੁਲ। ਬਾਕੀ ਕਮਾਣਾ ਜਿਹੜਾ ਵਾ, ਤੁਸੀਂ ਤਜਾਰਤ ਕਰੋ ਜਾਂ ਕੋਈ ਹੋਰ ਤੁਹਾਡਾ ਕਾਰੋਬਾਰ ਆ ਉਹ ਤੁਸੀਂ ਕਰੋ, ਉਹਦੇ ਵਿੱਚ ਐਬ ਨਹੀਂ ਕਿ ਤੁਸੀਂ ਹਲਾਲ ਰਾਹੀਂ ਤਜਾਰਤ ਕਰੋ, ਤੇ ਅੱਲਾਹ ਤਾਲਾ ਨੇ ਤੁਹਾਨੂੰ ਮਨਾ ਨਹੀਂ ਕੀਤਾ ਹੈਗਾ। ਜਿੰਨਾ ਤੁਸੀਂ ਕਮਾਣਾ ਚਾਹੁੰਦੇ ਹੋ ਕਮਾ ਸਕਦੇ ਹੋ, ਤੇ ਬਲਕਿ ਅੱਲਾਹ ਤਾਲਾ ਤਾਂ ਇਹ ਫਰਮਾਂਦਾ ਕਿ ਅਗਰ ਤੁਸੀਂ ਜਿਹੜਾ ਨਾ ਬਹੁਤ ਜ਼ਿਆਦਾ ਸਾਰੀਆਂ ਖੁਆਇਸ਼ਾਂ ਆਪਦੀਆਂ ਪੂਰੀਆਂ ਕਰ ਲਈਆਂ, ਤੇ ਮੇਰੇ ਵਾਸਤੇ ਅਗਰ ਤੁਸੀਂ ਉਂਗਲੀ ਡੁਬੋ ਕੇ ਸਮੁੰਦਰ ਚੋਂ ਕੱਢ ਦਿਓ ਤੇ ਇੰਨਾ ਕੁ ਵੀ ਮੇਰੇ ਕੋਲ ਨਹੀਂ ਲੈ ਸਕੇ ਤੁਸੀਂ। ਠੀਕ ਹੈ, ਉਹ ਤੁਹਾਡਾ ਆਪਦਾ ਲੈਵਲ ਆ। ਲੇਕਿਨ ਇਹ ਆ ਵੀ ਖੁਆਇਸ਼ਾਂ ਇਹ ਨਾ ਹੋਵੇ ਕਿ ਤੁਸੀਂ ਇੱਕ ਤੇ ਪਹੁੰਚ ਜਾਓ ਤੇ ਫਿਰ ਅਗਲੀ ਰੱਖ ਲਓ ਟਾਰਗੇਟ, ਤੇ ਅਗਲੀ ਤੇ ਪਹੁੰਚ ਜਾਓ ਤੇ ਫਿਰ ਅਗਲਾ ਰੱਖ ਲਓ। ਕਿਤੇ ਨਾ ਕਿਤੇ ਤੁਹਾਨੂੰ ਮੁਤਮਿਨ ਹੋਣਾ ਚਾਹੀਦਾ ਵਾ ਆਪਣੀ ਸਕਾਫਤ ਨਾਲ, ਜ਼ਬਾਨ ਨਾਲ, ਅਦਬੋ ਅਦਾਬ ਨਾਲ ਜੀ, ਉਸਾਤਜ਼ਾ ਨਾਲ, ਔਲਾਦ ਨਾਲ, ਪੜੋਸੀਆਂ ਨਾਲ, ਪਿੰਡਾਂ ਨਾਲ, ਜਿੱਥੇ ਜਿੱਥੇ ਤੁਹਾਡਾ ਤਲਕ ਆ ਉਹਨਾਂ ਨੂੰ ਟਾਈਮ ਵੀ ਦੇਣਾ ਚਾਹੀਦਾ। ਉਹਨਾਂ ਦਾ ਵੀ ਤੁਹਾਡੇ ਤੇ ਹੱਕ ਹੈ, ਉਹਨਾਂ ਦਾ ਹੱਕ ਵੀ ਤੁਹਾਨੂੰ ਅਦਾ ਕਰਨਾ ਚਾਹੀਦਾ। ਇਹ ਨਾ ਹੋਵੇ ਕਿ ਤੁਸੀਂ ਇਸ ਰੇਸ ਦੇ ਵਿੱਚ ਇੰਨਾ ਅੱਗੇ ਨਿਕਲ ਜਾਓ ਵੀ ਮਾਂ ਪਿਓ ਦੇ ਕੋਲ ਵੀ 2 ਘੜੀਆਂ ਬਹਿਣ ਵਾਸਤੇ ਤੁਹਾਡੇ ਕੋਲ ਟਾਈਮ ਨਾ ਮਿਲੇ। ਭਾਜੀ ਮੈਂ ਨਾ 2 ਵੀਡੀਓ ਵੇਖੀਆਂ, ਇੱਕ ਨਾ ਥੋੜੀ ਜਿਹੀ ਫਨੀ ਆ ਤੇ ਇੱਕ ਥੋੜੀ ਜਿਹੀ ਸਬਕ ਅਮੇਜ਼ ਆ। ਦੋਵੇਂ ਹੈਗੀਆਂ ਸਬਕ ਅਮੇਜ਼ ਨੇ ਮੇਰੇ ਵਾਸਤੇ। ਤੇ ਉਹ ਇੱਕ ਵੀਡੀਓ ਇਹ ਸੀ, ਇੱਕ ਨਾ ਵਿਚਾਰਾ ਮਜ਼ਦੂਰ ਹੁੰਦਾ ਵਾ, ਤੇ ਉਹ ਪੈਦਲ ਬੰਦੇ ਨੂੰ ਚੱਲਦੇ ਨੂੰ ਵੇਖ ਰਿਹਾ ਹੁੰਦਾ, ਕਹਿੰਦਾ ਕਾਸ਼ ਮੈਂ ਵੀ ਚੱਲ ਸਕਦਾ।
ਉਹ ਜਿਹੜਾ ਪੈਦਲ ਜਾ ਰਿਹਾ ਹੁੰਦਾ, ਸਾਈਕਲ ਵਾਲੇ ਨੂੰ ਵੇਖਦਾ, ਕਹਿੰਦਾ ਕਾਸ਼ ਮੇਰੇ ਕੋਲ ਸਾਈਕਲ ਹੁੰਦਾ। ਉਹ ਸਾਈਕਲ ਵਾਲਾ ਕਹਿੰਦਾ ਮੋਟਰਸਾਈਕਲ ਵਾਲੇ ਨੂੰ ਵੇਖਦਾ, ਕਹਿੰਦਾ ਕਾਸ਼ ਮੇਰੇ ਕੋਲ ਮੋਟਰਸਾਈਕਲ ਹੁੰਦਾ। ਉਹ ਮੋਟਰਸਾਈਕਲ ਵਾਲਾ ਕਾਰ ਵਾਲੇ ਨੂੰ, ਕਾਰ ਵਾਲਾ ਜਹਾਜ਼ ਵਾਲੇ ਨੂੰ। ਇੱਦਾਂ ਯਾਨੀ ਕਿ ਉਹ ਵੀਡੀਓ ਬਣਾਈ ਸੀ ਕਿ ਇਨਸਾਨ ਜਿਹੜੀ ਖਵਾਹਿਸ਼ ਹੈ ਨਾ ਉਹ ਪੂਰੀਆਂ ਨਹੀਂ ਹੁੰਦੀਆਂ। ਇਹ ਇਨਸਾਨ ਦੇ ਕੋਲ ਇੱਕ ਸ਼ੈ ਆਉਂਦੀ ਹੈ, ਅਗਲੀ ਸ਼ੈ ਦੀ ਖਵਾਹਿਸ਼ ਕਰਨਾ ਸ਼ੁਰੂ ਕਰ ਦਿੰਦਾ। ਇੱਥੋਂ ਸਾਨੂੰ ਇਹ ਸਿੱਖ ਮਿਲਦੀ ਆ ਕਿ ਆਪਦੀਆਂ ਖਵਾਹਿਸ਼ਾਂ ਨੂੰ ਆਪਦੇ ਕੰਟਰੋਲ 'ਚ ਇਨਸਾਨ ਨੂੰ ਰੱਖਣਾ ਚਾਹੀਦਾ। ਉਹ ਕਹਿੰਦੇ ਨਾ ਕਿ ਚਾਦਰ ਦੇਖ ਕੇ ਪੈਰ ਫਲਾਣੇ ਚਾਹੀਦੇ ਬੰਦੇ ਨੂੰ। ਇੱਕ ਵੀਡੀਓ ਇਹ ਸੀ ਕਿ ਇੱਕ ਬੰਦਾ ਨਾ ਪਿਆ ਹੁੰਦਾ ਮੰਜੇ ਤੇ, ਬੜੀ ਵਧੀਆ ਜੀ ਵੀਡੀਓ, ਤੇ ਬੜਾ ਮੈਨੂੰ ਉਹ 'ਚ ਨਾ ਸਿੱਖਣ ਨੂੰ ਮਿਲਿਆ। ਤੇ ਉਹਦੇ ਕੋਲ ਇੱਕ ਜਾਂਦਾ ਭਾਈ, ਉਹ ਕਹਿੰਦਾ ਯਾਰ ਵਿਹਲਾ ਪਿਆ ਵਾਂ, ਉੱਠ ਕੇ ਕੋਈ ਕੰਮ ਕਰ। ਉਹ ਕਹਿੰਦਾ ਫਿਰ ਕੀ ਹੋਊਗਾ? ਕਹਿੰਦਾ ਕੰਮ ਕਰੇਗਾ ਤੇ ਇੱਧਰੋਂ ਕੋਈ 4 ਆਨੇ ਆਣਗੇ। ਕਹਿੰਦਾ ਫਿਰ ਕੀ ਹੋਊਗਾ? ਕਹਿੰਦਾ 4 ਆਨੇ ਆਣਗੇ, ਤੂੰ ਘਰ ਬਣਾਏਗਾ ਆਪਦਾ। ਕਹਿੰਦਾ ਫਿਰ ਕੀ ਹੋਊਗਾ? ਕਹਿੰਦਾ ਘਰ ਬਣਾਏਗਾ, ਉਹ 'ਚ ਆਰਾਮ ਸਕੂਨ ਨਾਲ ਰਵੇਂਗਾ। ਤੇ ਕਹਿੰਦਾ ਹੁਣ ਮੈਂ ਕੀ ਕਰ ਰਿਹਾ? ਹੁਣ ਵੀ ਤਾਂ ਆਰਾਮ ਸਕੂਨ ਨਾਲ ਹੀ ਰਹਿ ਰਿਹਾ। ਤੇ ਬਿਲਕੁਲ ਅਗਰ ਬੰਦਾ ਇਸ ਗੱਲ ਨੂੰ ਸਮਝੇ ਤੇ ਇਸ 'ਚ ਬੰਦੇ ਨੂੰ ਸਿੱਖ ਵੀ ਮਿਲ ਸਕਦੀ ਆ। ਅਸੀਂ ਹਰ ਕਿਸੇ ਇਹ ਨਹੀਂ ਕਹਿ ਰਹੇ ਕਿ ਤੁਸੀਂ ਮਿਹਨਤ ਕਰਨਾ ਛੱਡ ਦਿਓ ਜਾਂ ਘਰ ਚੁੱਪ ਕਰਕੇ ਬਹਿ ਜਾਓ, ਹੱਥ ਧਰ ਕੇ ਬਹਿ ਜਾਓ। ਇਹ ਗੱਲ ਨਹੀਂ ਅਸੀਂ ਕਰ ਰਹੇ। ਗੱਲ ਕਰਨ ਦਾ ਮਕਸਦ ਜਿਹੜਾ ਵਾ ਨਾ ਉਹ ਸਮਝੋ ਕਿ ਪੈਸੇ ਦੀ ਰੇਸ 'ਚ ਅੰਨ੍ਹੇਵਾਹ ਨਾ ਭੱਜ ਪਵੋ, ਲੋਕਾਂ ਦੇ ਮਗਰ ਨਾ ਕਰੋ ਕਿ ਅੱਲਾ ਨਾ ਕਰੇ ਕੋਈ ਇਦਾਂ ਦੀ ਸੂਰਤ ਹਾਲ ਬਣ ਜਾਏ ਕਿ ਤੁਸੀਂ ਕਿਸੇ ਦੀ ਲੱਤ ਕੱਟ ਕੇ ਜਾਂ ਕਿਸੇ ਦੀ ਗਰਦਨ ਤੇ ਪੈਰ ਰੱਖ ਕੇ ਤੁਸੀਂ ਅੱਗੇ ਆਓ। ਇਦਾਂ ਦੀ ਕਿਸੇ ਗਲਤ ਰੇਸ ਦਾ ਸ਼ਿਕਾਰ ਨਾ ਹੋ ਜਾਣ। ਕਿ ਕਮਾਈ ਕਰਨ 'ਚ ਕੋਈ ਹਰਜ ਨਹੀਂ, ਤੁਸੀਂ ਹਲਾਲ ਰਾਹੀਂ ਜਿੰਨਾ ਮਰਜ਼ੀ ਕਮਾਓ, ਉਹਦੇ ਵਿੱਚ ਕਿਤੇ ਨਹੀਂ ਮਨਾ ਕੀਤਾ ਗਿਆ, ਕੋਈ ਤੁਹਾਨੂੰ ਨਹੀਂ ਡੱਕ ਹੈਗੀ ਉਹਦੇ ਵਿੱਚ, ਲੇਕਿਨ ਖੁਦਾਰਾ ਕਿਸੇ ਗਲਤ ਰੇਸ ਦਾ ਹਿੱਸਾ ਨਾ ਬਣੋ। ਬਿਲਕੁਲ ਜੀ। ਅੱਜ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਇੱਕ ਤਾਂ ਇਹ ਸੀਗਾ ਕਿ ਤੁਹਾਡੇ ਅੰਦਰ ਵੀ ਇਹ ਥੋੜ੍ਹਾ ਜਿਹਾ ਨਾ ਅਸੀਂ ਇੱਕ ਚੰਗਾਈ ਲਾ ਦਈਏ ਕਿ ਤੁਸੀਂ ਵੀ ਸੋਚੋ ਬਹਿ ਕੇ ਯਾਰ ਕਿ ਪੈਸੇ ਦੀ ਅਸਲ ਵੈਲਿਊ ਕੀ ਆ, ਇਨਸਾਨ ਦੀ ਵੈਲਿਊ ਕੀ ਆ, ਇਨਸਾਨ ਨੂੰ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਚਾਹੀਦੀ ਆ। ਉਹ ਇੱਕ ਸਾਦਾ ਤਰੀਕੇ ਦੇ ਨਾਲ ਵੀ ਇੱਕ ਲਗਜ਼ਰੀ ਲਾਈਫ ਸਟਾਈਲ ਆਪਣੇ ਦਿਮਾਗ ਦੇ ਵਿੱਚ ਰਹਿ ਕੇ ਗੁਜ਼ਾਰ ਸਕਦਾ। ਇਹ ਗੱਲਾਂ ਕਰਨ ਨਾਲ ਤੁਹਾਨੂੰ ਸ਼ਾਇਦ ਮੋਟੀਵੇਸ਼ਨ ਮਿਲ ਜਾਵੇ, ਤੁਹਾਡੀ ਜ਼ਿੰਦਗੀ 'ਚ ਸ਼ਾਇਦ ਕੋਈ ਸਕੂਨ ਆ ਜਾਵੇ। ਜਿਹੜਾ ਬਹੁਤ ਆਪਣੇ ਹਾਲਾਤ ਤੋਂ ਤੰਗ ਆ, ਉਹ ਕਹਿੰਦਾ ਕਿ ਯਾਰ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ, ਮੇਰੀ ਜ਼ਿੰਦਗੀ 'ਤੇ ਕੁਛ ਨਹੀਂ, ਮੈਂ ਤਾਂ ਮਰ ਰਿਹਾ, ਮੈਂ ਤਾਂ ਖੱਪ ਗਿਆ, ਮੈਂ ਤਾਂ ਬਰਬਾਦ ਹੋ ਗਿਆ। ਇਹ ਜਿਹੜੀ ਨੈਗੇਟਿਵਿਟੀ ਆ ਇਹਨੂੰ ਤੁਹਾਡੇ ਦਿਨਾਂ 'ਚੋਂ ਕੱਢ ਕੇ ਤੁਹਾਡੇ ਅੰਦਰ ਇੱਕ ਥੋੜ੍ਹੀ ਜਿਹੀ ਪੋਜ਼ੀਟਿਵਿਟੀ ਲੈ ਕੇ ਆਈਏ, ਤੁਹਾਡਾ ਕੌਨਫੀਡੈਂਸ ਵਧਾਈਏ, ਤੁਹਾਨੂੰ ਮੋਟੀਵੇਟ ਕਰੀਏ ਕਿ ਯਾਰੋ ਅਗਰ ਤੁਸੀਂ ਸਕੂਨ ਚਾਹੁੰਦੇ ਹੋ ਤਾਂ ਸਕੂਨ ਲੱਭੋ, ਖੁਸ਼ੀ ਲੱਭੋ ਆਪਣੇ ਰਿਸ਼ਤੇਦਾਰਾਂ 'ਚ, ਆਪਣੇ ਘਰ 'ਚ, ਆਪਣੇ ਕਾਰੋਬਾਰ 'ਚ। ਇਹ ਚੀਜ਼ਾਂ ਲੈ ਕੇ ਆਵੋ। ਪੈਸੇ ਦੇ ਪਿੱਛੇ ਕਮਲਿਆਂ ਤਰ੍ਹਾਂ ਨਾ ਭੱਜੋ, ਇੱਕ ਰੇਸ ਦੇ ਵਿੱਚ ਕੁੱਤੇ ਤਰ੍ਹਾਂ ਨਾ ਭੱਜ ਪਵੋ ਕਿ ਉਹਨੂੰ ਪਤਾ ਹੀ ਨਹੀਂਗਾ, ਉਹਦਾ ਕੋਈ ਅਖੀਰ ਹੀ ਨਹੀਂ, ਕੋਈ ਐਂਡ ਹੀ ਨਹੀਂ। ਤੇ ਪੰਜਾਬੀ ਜ਼ੁਬਾਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ। ਬਿਲਕੁਲ ਇਸੇ ਤਰ੍ਹਾਂ ਪੰਜਾਬੀ ਜ਼ੁਬਾਨ 'ਚ ਜਦੋਂ ਵੀ ਗੱਲ ਕੀਤੀ ਗਈ ਹੈ ਤਾਂ ਸਿਰਫ ਜੁਗਤਬਾਜ਼ੀ ਦੀ ਗੱਲ ਕਰ ਲਈ, ਕੋਈ ਗਲਤ ਗੱਲ ਕਰ ਲਈ, ਤੇ ਕੋਈ ਹਾਸੇ ਖੇਡੇ ਵਾਲੀ ਗੱਲ ਕਰ ਲਈ। ਇਸ ਤੋਂ ਬਾਅਦ ਯਾਨੀ ਕਿ ਇਸ ਤੋਂ ਬਾਹਰ ਪੰਜਾਬੀ ਜ਼ੁਬਾਨ 'ਚ ਕੋਈ ਗੱਲ ਸੁਣਨ ਨੂੰ ਐਡੀ ਨਹੀਂ ਮਿਲਦੀ। ਸਾਡੀਆਂ ਤੁਹਾਡੇ ਨਾਲ ਗੱਲਾਂ ਕਰਨ ਦਾ ਮਕਸਦ ਇਹ ਆ ਕਿ ਅਸੀਂ ਆਪਣੀ ਜ਼ੁਬਾਨ ਦੇ ਰਾਹੀਂ ਤੁਹਾਡੇ ਤੱਕ ਇਹ ਗੱਲਾਂ ਪਹੁੰਚਾਈਏ ਜਿਹੜੀਆਂ ਤੁਸੀਂ ਹੋਰ ਜ਼ੁਬਾਨਾਂ 'ਚ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ, ਪੰਜਾਬੀ ਜ਼ੁਬਾਨ 'ਚ ਸੁਣਨ ਨੂੰ ਨਹੀਂ ਮਿਲਦੀਆਂ। ਆਪਣੀ ਜ਼ੁਬਾਨ ਨੂੰ ਉੱਤੇ ਲੈ ਕੇ ਜਾਈਏ, ਆਪਣੇ ਵਿਰਸੇ ਨੂੰ ਉੱਤੇ ਲੈ ਕੇ ਜਾਈਏ ਤੇ ਸਾਦਾ ਜ਼ਿੰਦਗੀ ਗੁਜ਼ਾਰੀਏ। ਅੱਜ ਦੀਆਂ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਆਪਣੀ ਵੀਡੀਓ ਨੂੰ ਐਂਡ ਕਰਦੇ ਹਾਂ, ਇਹਦਾ ਇਖਤਤਾਮ ਕਰਦੇ ਹਾਂ। ਸਾਨੂੰ ਦਵੋ ਇਜਾਜ਼ਤ, ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ। ਰੱਬ ਰਾਖਾ ਜੀ।